ਮੈਂ ਭਾਜੀ ਤੁਹਾਨੂੰ ਕਿਹਾ ਸੀ ਓਏ ਖੜ ਜਾ ਇੱਕ ਮਿੰਟ ਆ ਫੜੀ ਬੱਚੇ ਕਿੱਡੇ ਖੁਸ਼ ਹੋ ਗਏ ਪਿੰਡ ਦੇ। ਓਏ ਹੌਲੀ ਓਏ ਇਧਰ ਥੋੜਾ ਬੱਚੀਆਂ ਚੰਗੀ ਰੌਣਕ ਲਾਤੀ ਸਰਦਾਰਾ ਆ ਗਏ ਇੱਥੇ। ਬਿਲਕੁਲ ਜੀ, ਸਾਡਾ ਹੱਕ ਬਣਦਾ, ਸਾਡਾ ਫਰਜ਼ ਆ ਜੀ। ਏਡੀ ਦੂਰੋਂ ਸਾਡੇ ਭਰਾ ਆਏ ਆ ਜੀ, ਅਸੀਂ ਜ਼ਬਰਦਸਤੀ ਢੱਕ ਕੇ ਪਾਣੀ ਛਾਣੀ ਪਿਆਵਾਂਗੇ। ਹਾਂਜੀ ਇਹ ਸਾਡਾ ਪਿਆਰ ਆ ਜੀ। ਪਿਆਵਾਂਗੇ ਨਹੀਂ ਪਿਆਤਾ ਉਹ ਪਿਆਰ ਤਾਂ ਜਾਂਦਿਆਂ ਵੀ ਪਿਆ ਦਾਂਗੇ। ਨੂੰ ਐਂਟਰੀ ਕਰ ਰਹੇ ਆ। ਯਕੀਨ ਕਰੋ ਏਦਾਂ ਲੱਗ ਰਿਹਾ ਕਿ ਜਿੱਦਾਂ ਕੋਈ ਯੂਪੀ, ਝਾਰਖੰਡ, ਮਹਾਰਾਸ਼ਟਰਾ ਉਧਰ ਦੇ ਪਿੰਡਾਂ ਦੇ ਵਿੱਚ ਨਹੀਂ ਬੰਦਾ ਉਹ ਫਿਲਮਾਂ ਬਣੀਆਂ ਨੇ ਗੈਂਗਸ ਆਫ ਵਾਸੇਪੁਰ ਹਨਾ, ਮਿਰਜ਼ਾਪੁਰ, ਉਹੋ ਜਿਹਾ ਪਿੰਡ ਲੱਗ ਰਿਹਾ ਜੀ। ਚੋਰੀ ਉਹੋ ਜਿਹਾ ਖਾਕੀ ਇੱਕ ਸੀਰੀਜ਼ ਹੈ ਸੀ, ਉਹ ਬੜੀ ਵਧੀਆ ਸੀ। ਉਹੀ ਸੇਮ ਇੰਟਰਸਟ ਚੈੱਕ ਕਰੋ ਪਿੰਡ ਦੀ ਕੈਸੀ ਖਤਰਨਾਕ ਹੈ ਯਾਰ। ਇਹ ਸੀਗਾ ਬਿੱਕਰ ਪ੍ਰੇਮ ਆਪਣੇ ਦੂਜੇ ਉਹੀ ਉਹਨਾਂ ਦਾ ਘਰ ਸੀ ਇਹ। ਇੱਥੇ ਆ ਮੇਰੇ ਖਿਆਲ ਤੌੜ ਜ਼ਿਆਦਾ ਸੀਗਾ, ਵੱਡਾ ਸੀ। ਹੁਣ ਪੈ ਗਿਆ ਮਕਾਨ ਪੈ ਵਿੱਚ ਮਕਾਨ ਪੈ ਗਿਆ। ਉਹ ਢੱਟ ਗਏ। ਇਹ ਤੁਹਾਡੇ ਲੱਗਦੇ ਸੀ? ਹਾਂਜੀ, ਸਾਰੇ ਪਰਿਵਾਰ ਹੀ। ਆਹ ਘਰ ਕਿਹਨਾਂ ਦਾ ਸੀ? ਇਹ ਸਰਦਾਰ ਕੇਰ ਸਿੰਘ ਦਾ ਸੀਗਾ। ਇਹ ਵੀ ਤਗੜੇ ਲੋਟੀ ਹੈ। ਓਕੇ ਓਕੇ ਇਹ ਘਰ ਸੀ। ਹਾਂ ਘਰ ਸੀ ਇੱਥੇ। ਆਹ ਸਾਰੇ ਘਰ ਅਸੀਂ ਪਿਛਲੇ ਆਏ ਹੋਏ ਤੇ ਚਵਾਰੇ ਸੀਗੇ। ਅੱਛਾ ਚਵਾਰੇ ਹੁੰਦੇ ਸੀ ਨਾ। ਹਾਂਜੀ ਹਾਂਜੀ। ਜਿਹੜਾ ਢਹਿ ਗਿਆ ਇੱਥੇ ਬੈਠਕ ਸੀ ਖੂੰਜੇ ਚ। ਇਦਾਂ ਹੀ ਸੀ ਨਾ, ਛੋਟੀ ਜਿਹੀ ਤਾਂ ਪਿੱਛੇ ਘਰ ਸੀ। ਇਹ ਵੀਰੇ ਪਟਵਾਰੀ ਹੁਣ ਵਾਲਾ ਘਰ ਆ ਜਿੱਥੇ ਆ ਬਣ ਗਿਆ, ਜਿਹਦਾ ਬਣ ਕੇ ਢਹਿ ਗਿਆ ਪੁਰਾਣਾ ਹੈ ਤੁਹਾਡਾ। ਆ ਇਧਰ ਚਵਾਰੇ ਸੀ ਨਾ, ਚਵਾਰੇ ਮੋਰੇ ਬਰਾਂਡੇ ਕੋਲ ਆ ਹਲ ਬਹੁਤ ਲੰਮਾ ਸੀਗਾ। ਤੁਹਾਡੇ ਬੰਦੇ ਰਹਿੰਦੇ ਸੀ। ਹਾਂ ਮਾਰਤ ਹੈਗੀ ਥੋੜੀ ਖਾਈ ਥੱਲੇ। ਆਹ ਵੀਰੇ ਵਾਲਾ ਘਰ ਆ ਸੀਗਾ। ਇਹ ਹੁਣ ਹੁਣ ਉਹਦਾ ਇਹਨੇ ਕਿਸੇ ਨੇ ਕੋਠੀ ਬਣਾ ਲਈ। ਇਹ ਲਿਖਿਆ ਹੋਇਆ ਜੀ ਚੌਧਰੀਆਂ ਦਾ ਡੇਰਾ। ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀਆਂ ਦੀਆਂ, ਉਹਨਾਂ ਦੀ ਫੈਮਿਲੀ ਮੈਂਬਰਸ ਦੀਆਂ ਫੋਟੋਜ਼ ਲੱਗੀਆਂ ਹੋਈਆਂ ਨੇ ਸਾਰੀਆਂ। ਗੁਰਮੁਖੀ ਦੇ ਵਿੱਚ ਉਹਨਾਂ ਦੇ ਬਾਰੇ ਸਾਰਾ ਲਿਖਿਆ ਹੋਇਆ ਇੱਥੇ ਵੀ। ਇਹ ਤੁਸੀਂ ਵੇਖ ਸਕਦੇ ਹੋ ਕੈਂਡਲ ਲੱਗੇ ਹੋਏ ਨੇ। ਮਾਤਾ ਪਾਰਵਤੀ ਬਾਈ ਰਾਜਗੁਰੂ, ਰਾਜਗੁਰੂ ਦੀ ਬੇਬੇ। ਕਬਰ ਉਸਤਾਦ ਫਰਖ ਫਤਿਹ ਅਲੀ ਖਾਨ ਸਾਹਿਬ। ਤਰੀਕ ਪੈਦਾਇਸ਼ 25 ਦਸੰਬਰ 1952। ਤਰੀਕ ਵਫਾਤ 7 ਸਤੰਬਰ 2003 ਬਰੋਜ਼ ਇਤਵਾਰ। ਇਹ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਵਾਲਦ ਨੇ ਤੇ ਇਹ ਬਾਬਾ ਜੀ ਖੁਦ ਨੇ। ਜਿਹੜੀ ਚਿੱਪ ਰੱਬ ਸੋਹਣੇ ਨੇ ਬਾਬੇ ਦੇ ਗਲ 'ਚ ਲਾਈ ਹੋਈ ਸੀ, ਅੱਜ ਤੱਕ ਕਿਸੇ ਦੇ ਨਾਲ ਲੱਗੀ ਨਾ ਲੱਗਣੀ ਹੈ। ਜਿਹੜੀ ਪੰਜਾਬੀ ਜ਼ਬਾਨ ਨੂੰ ਪਹਿਚਾਣ ਇਹਨਾਂ ਦਿੱਤੀ ਹੈ, ਤੇ ਇਹਨਾਂ ਤੋਂ ਬਾਅਦ ਸਾਡਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਰਿਹਾ। ਲੇਕਿਨ ਉਹਨਾਂ ਤੋਂ ਪਹਿਲੇ ਰਸਤੇ ਜਿਹੜੇ ਇਹਨਾਂ ਖੋਲ੍ਹੇ ਆ ਪੰਜਾਬੀ ਬੋਲੀ ਲਈ, ਮੇਰਾ ਖਿਆਲ ਹੈ ਕਿ ਕਿਸੇ ਨੇ ਉਸ ਲੈਵਲ ਤੱਕ ਪਹੁੰਚ ਕੇ ਸਬ ਕੰਟੀਨੈਂਟ ਦੇ ਵਿੱਚੋਂ ਆਪਣੀ ਜ਼ਬਾਨ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਵੱਡੇ ਪੱਧਰ ਤੇ। ਕੀ ਹਾਲ ਚਾਲ ਆ ਤਗੜੇ ਹੋ ਭਰਾਓ? ਮੇਰੇ ਨਾਲ ਜਿਹੜੀ ਹਸਤੀ ਬੈਠੀ ਹੈ ਤੁਸੀਂ ਵੇਖ ਲਈ ਆ, ਰਾਣਾ ਸ਼ਬਾਜ਼ ਸਾਹਿਬ। ਅਸਲਾਮੁਅਲੈਕੁਮ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਜੋ ਸਾਰੇ। ਅਸੀਂ ਇਸ ਟਾਈਮ ਹੈਗੇ ਆ ਮੇਰੇ ਸ਼ਹਿਰ ਜੜ੍ਹਾਂ ਵਾਲੇ ਲਾਗੇ। ਪਿੰਡ ਪੈਂਦਾ 7.5 ਚੱਕ ਖੁੜਿਆਂ ਵਾਲੇ ਰੋਡ ਤੇ, ਸਰਦਾਰ ਭਗਤ ਸਿੰਘ ਦੇ ਪਿੰਡ ਦੇ ਨੇੜੇ ਕਰਕੇ ਪੈ ਜਾਂਦਾ। ਸਰਦਾਰ ਭਗਤ ਸਿੰਘ ਦਾ ਪਿੰਡ 105 ਬੰਗੇ ਤੇ ਅਸੀਂ ਉੱਧਰ ਜਾ ਰਹੇ ਹਾਂ। ਸਾਡੇ ਨਾਲ ਅਮਰੀਕਾ ਤੋਂ ਆਏ ਪ੍ਰਾਹੁਣੇ ਆ ਤੇ ਉਹਨਾਂ ਦੀ 8-9 ਮਰਬੇ ਜ਼ਮੀਨ ਸੀ, ਭੋਏ ਸੀ ਇਸ ਪਿੰਡ ਦੇ ਵਿੱਚ। ਡਾਢਾ ਰਕਬਾ ਸੀ ਉਹਨਾਂ ਦਾ, ਵੱਡਾ ਨਾਂ ਸੀ। ਉਹ ਆਪਣੇ ਦਾਦਿਆਂ ਦੀ ਜੰਮਣ ਭੋਂ ਆਪਣਾ ਪਿਛੋਕੜ ਪਿੰਡ ਵੇਖਣ ਜਾ ਰਿਹਾ। ਅਸੀਂ ਉਹਨਾਂ ਦੇ ਨਾਲ ਚੱਲੇ ਆ ਤੇ ਉਹ 7.5 ਚੱਕ ਪਿੰਡ ਵੀ ਤੁਹਾਨੂੰ ਵਿਖਾਉਣੇ ਆ। 7 ਚੱਕ ਚੌਰੀ ਵਾਲੇ ਦੇ ਨਾਲ ਆ, ਜੜ੍ਹਾਂ ਵਾਲੇ ਤੋਂ ਖੁੜਿਆਂ ਵਾਲੇ ਰੋਡ ਦੇ ਉੱਤੇ। ਜੜ੍ਹਾਂ ਵਾਲੇ ਤੋਂ ਲੈਲਪੁਰ ਰੋਡ ਤੇ ਵੀ ਪਿੰਡ ਪੈਂਦਾ। ਤੇ ਰਾਣਾ ਸਾਹਿਬ ਸੁਣਾਓ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਓਹ ਸੁਪਰ। ਆਪਾਂ ਉਹੀ ਗੱਲ ਕਰ ਰਹੇ ਸੀ ਕਿ ਮੈਨੂੰ ਪਿੰਡਾਂ ਦਾ ਤੇ ਨਹੀਂ ਪਤਾ, ਤੁਹਾਡੀ ਵਜ੍ਹਾ ਤੋਂ ਬਹੁਤ ਫਾਇਦਾ ਹੋ ਗਿਆ। ਫਾਇਦਾ ਕੀ, ਸੁਪਰ ਕੰਮ ਹੋ ਗਿਆ ਹੈ ਜੀ। ਨਹੀਂ ਕੋਈ ਨਹੀਂ, ਉਹਦਾ ਭਰਾਵਾਂ ਦੇ ਨਾਲ ਹੀ ਚੱਲਦਾ ਚੌਰੀ। ਤੇ ਲੋ ਬਾਬਿਓ, ਅਸੀਂ ਇਸ ਟਾਈਮ ਖੁੜਿਆਂ ਵਾਲੇ ਰੋਡ ਤੇ ਆ। ਆਹ ਅੱਡਾ ਹੈ ਮਾਰਾਂ ਵਾਲਾ ਅੱਡਾ। ਇੱਥੋਂ ਦਾ ਵੀ ਸ਼ਾਇਦ ਕੋਈ ਬਾਬਾ ਇੱਥੋਂ ਵੀ ਉੱਠ ਕੇ ਗਿਆ ਹੋਵੇ ਤੇ ਸਾਰਾ ਅੱਡਾ ਹੀ ਜੱਟਾਂ ਦਾ ਅੱਡਾ। ਠੀਕ ਹੈ, ਇਹ ਜੱਟਾਂ ਦਾ ਤੇ ਰਾਈਆਂ ਦਾ ਪਿੰਡ ਹੈ, ਪਿੰਡ ਮਾਰਾਂ ਵਾਲਾ। ਤੇ ਇਹ ਐਵੇਂ ਰੋਡ ਚੱਲਦਾ ਸਿੱਧਾ। ਮੈਂ ਇਸ ਇਲਾਕੇ ਨੂੰ ਨਾ ਆ ਹੁਣੇ ਫੈਕਟਰੀ ਏਰੀਆ ਸਾਰਾ ਆ ਗਿਆ ਨਾ ਇੱਥੇ। ਪੰਜਾਬ ਦੀ ਸਭ ਤੋਂ ਵੱਡੀ ਪਾਕਿਸਤਾਨ ਦੀ ਜਿਹੜੀ ਮੈਜ਼ਾ ਮਿੱਲ ਹੈ, ਉਹ ਅਰਫਾਨ ਮਿੱਲ ਆ ਸਾਹਮਣੇ ਆ ਗਈ। ਠੀਕ ਹੈ, ਇਹ ਜਿਹੜੀ ਇੱਥੇ ਆਪਣਾ ਅਰਫਾਨ ਕਸਟਰਡ, ਅਰਫਾਨ ਆਇਲ, ਅਰਫਾਨ ਮਤਲਬ ਉਹ ਸਾਰੀਆਂ ਚੀਜ਼ਾਂ ਇਸ ਫੈਕਟਰੀ 'ਚ ਬਣਦੀਆਂ ਨੇ ਜੀ। ਇਹ ਸਾਡੇ ਪੰਜਾਬ ਦੀ, ਪਾਕਿਸਤਾਨ ਦੀ ਕਹਿ ਲਓ ਕਿ ਬਹੁਤ ਵੱਡੀ, ਸਭ ਤੋਂ ਵੱਡੀ ਮਿੱਲ ਹੈ ਜਿੱਥੇ ਟੋਟਲ ਮਕਈ ਪੰਜਾਬ ਦੀ ਇੱਥੇ ਆਉਂਦੀ ਹੈ। ਭਾਵਲ ਨਗਰ ਤੋਂ, ਮਿੰਚਨਾਬਾਦ ਤੋਂ, ਮਕਈ ਚੋਰ ਸਾਹਿਬ, ਚਾਵਲ, ਹਰ ਚੀਜ਼ ਇੱਥੇ ਗਲੂਕੋਸ ਬਣਦਾ। ਨਾਮ ਤੇ ਬਹੁਤ ਸੁਣਿਆ ਸੀ। ਹਾਂਜੀ
ਲੇਕਿਨ ਮੈਂ ਦੇਖਿਆ ਅੱਜ ਪਹਿਲੀ ਵਾਰੀ ਹੈ। ਹਾਂ ਆਪਾਂ ਗੇਟ ਦੇ ਅੱਗੋਂ ਲੰਘਣਾ ਇਸ ਫੈਕਟਰੀ ਤੋਂ ਨਾ, ਤੁਹਾਨੂੰ ਵਿਖਾਉਨੇ ਆ। ਤੇ ਇੱਕ ਹੋਰ ਚੀਜ਼ ਹੈ ਕਿ ਇਸ ਏਰੀਆ ਨੂੰ ਮੈਂ ਨਾ ਚੜ੍ਹਦਾ ਪੰਜਾਬ ਕਹਿਣਾ। ਉਹਦੀ ਵਜ੍ਹਾ ਪਤਾ ਕੀ ਹੈ? ਇਹਦੀ ਲੋਕੇਸ਼ਨ ਆ, ਤੁਸੀਂ ਵੇਖ ਲਿਆ ਜੇ ਅੱਗੇ ਜਾ ਕੇ ਆਪਾਂ ਨਿਕਲਦੇ ਆ ਨਾ ਤੇ ਚੜ੍ਹਦੇ ਪੰਜਾਬ ਵਾਲੀ ਸਾਰੀ ਲੋਕੇਸ਼ਨ, ਜਿਵੇਂ ਉਧਰ ਸੜਕਾਂ ਉਹੀ ਫਸਲਾਂ, ਕਿਉਂਕਿ ਫਸਲਾਂ ਦਾ ਇਲਾਕਿਆਂ ਦੇ ਵਿੱਚ ਫਰਕ ਹੁੰਦਾ। ਤੇ ਆ ਗਈ ਜੀ ਰਿਫਾਨ ਮਾਈਜ਼ ਆ, ਇਹ ਦੇਖ ਲਓ। ਤੇ ਦੂਜੀ ਇਹ ਚੀਜ਼ ਆ ਕਿ ਇਹ ਜਿਹੜਾ ਬੈਲਟ ਆ ਨਾ ਪੂਰਾ, ਇਹ ਜੱਟਾਂ ਦਾ ਤੇ ਰਾਜਪੂਤਾਂ ਦਾ, ਤੇ ਇੱਧਰ ਜਿੰਨੇ ਵੀ ਆਪਣੇ ਆ ਨਾ ਸਾਰੇ ਮਾਈਗ੍ਰੇਟਡ ਆ। ਤੇ ਤੁਹਾਨੂੰ ਇੱਧਰ ਹਰ ਬੰਦੇ ਦੀ ਬੋਲੀ ਪਿਓਰ ਮਿਲੂਗੀ। ਪੰਜਾਬੀ ਦੇ ਐਕਸੈਂਟ ਜਿਹੜਾ ਵੀ ਉਹ ਬੋਲਦਾ ਹੋਊਗਾ, ਮਾਝਾ ਬੋਲਦਾ ਹੋਵੇ, ਦੁਆਬਾ ਬੋਲਦਾ ਹੋਵੇ, ਪੁਆਧ ਬੋਲਦਾ ਹੋਵੇ ਜਾਂ ਹਰਿਆਣਵੀ ਹੋਵੇ, ਇਸ ਰੋਡ ਤੇ ਜਿੰਨੇ ਪਿੰਡ ਪੈਂਦੇ ਆ ਤੁਹਾਨੂੰ ਇਹਨਾਂ ਸਾਰੇ ਲੋਕਾਂ ਦੀ ਐਕਸੈਂਟ ਤੇ ਪੰਜਾਬੀ ਬਿਲਕੁਲ ਸਾਫ਼ ਸੁਥਰੀ ਤੇ ਸੋਹਣੀ ਹੋਏਗੀ। ਇਹ ਵੱਡੀ ਚੀਜ਼ ਹੈ। ਚਲੋ ਅਸੀਂ ਪਹੁੰਚਦੇ ਹਾਂ ਸਰ ਅਸੀਂ ਰੁਕਣਾ ਇੱਕ ਵਾਰੀ ਅੱਡੇ ਮਿਰਦੇ ਵਾਲੀ ਤੇ। ਚੀਜ਼ ਲਿਆਉਣੀ ਸੀ ਅਸੀਂ ਤੁਸੀਂ ਪਹਿਲੇ ਵਾਲਾ ਗਿਆ ਸੀ। ਮੈਂ ਸੋਚਦਾ ਪਤਾ ਹੋਗਾ ਤੁਹਾਨੂੰ ਕੋਈ ਚੀਜ਼ ਚਾਹੀਦੀ ਜਾਂ ਬੰਦੇ ਸਾਡਾ ਇਹਨਾਂ ਕੰਮਾਂ ਦਾ ਕੰਮ ਕਰਦੇ ਹੀ ਨੈਕਸਟ ਟਾਈਮ ਆ ਤਾਂ ਡੇਰੇ ਤੇ ਜਾਵਾਂਗੇ। ਜਿੱਦੋਂ ਮੋਟਰ ਤੋਂ ਬੈਠੇ ਆ ਤਾਂ ਨਾਲ ਹੀ ਦੇ ਦਾਂਗੇ। YouTube ਚੈਨਲ ਦਾ YouTube ਨੇਮ ਵਿਜ਼ਿਟ ਅਸੀਂ ਵੱਟੂ ਸਾਹਿਬ ਦੇ ਕੋਲੋਂ ਉੱਠੇ ਆ, ਚਾਹ ਪਰੌਣਿਆਂ ਨੇ ਪੀਤੀ ਆ ਤੇ ਆਪਣਾ ਵੱਟੂ ਸਾਹਿਬ ਹੁਣ ਗੱਡੀ ਲੈ ਕੇ ਸਾਡੇ ਨਾਲ ਅੱਗੇ ਗੱਡੀ ਉਹਨਾਂ ਦੀ ਜਾ ਰਹੀ ਆ ਤੇ ਅਸੀਂ ਜਾ ਰਹੇ ਆ ਪਿੰਡ 7.5। ਇਹਨਾਂ ਦਾ ਸਰਦਾਰ ਜੀ ਹੋਰਾਂ ਦਾ, ਫਤਿਹ ਸਿੰਘ ਜੀ ਹੋਰਾਂ ਦਾ ਪਿੰਡ ਹੈ। ਤੇ ਕਿਵੇਂ ਰਾਣਾ ਸਾਹਿਬ? ਬਿਲਕੁਲ ਇੰਜੀ ਜੀ, ਬਿਲਕੁਲ ਇੰਜ। ਕਿਵੇਂ ਤੁਸੀਂ ਪਰੇਸ਼ਾਨ ਜੇ ਹੋ? ਹਲਕੇ ਜਿਹਾ ਮੈਂ ਲਾ ਲਿਆ ਹਿਸਾਬ ਭਲਾ ਕਿਉਂ? ਸਾਡੇ ਅੱਗੇ ਆ ਗਈ ਜੀ ਕੋਸਟਰ ਤੇ ਕੋਸਟਰ ਨੇ ਮਾਰੀ ਯਕਦਮ ਬ੍ਰੇਕ ਤੇ ਪਿੱਛੇ ਰਾਣਾ ਸਾਹਿਬ ਵੀ ਕੱਢ ਜੁੜੀ। ਪਿੱਛੇ ਸਕਾਰ ਸੀ ਡਾਲਾ ਲੀਡ ਦਾ, ਉਹਨਾਂ ਵੀ ਬ੍ਰੇਕ ਕੋਈ ਨਾ ਚੱਜ ਨਾਲ ਲੱਗੀ, ਥਾੜ ਲਿਆ ਗੱਡੀ ਵਿੱਚ ਮਾਰੀ। ਮੇਰਾ ਸਾਰਾ ਫੋਕਸ ਉਧਰ ਹੈ ਕਿ ਰੱਬ ਜਾਣੇ ਪਿੱਛੇ ਕੀ ਹੋਇਆ। ਹਾਂ ਨਹੀਂ ਪਿੱਛੇ ਕੋਈ ਨਹੀਂ, ਬੰਪਰ ਨਾਲ ਬੰਪਰ ਹੀ ਲੱਗਾ। ਬਚਤ ਹੋ ਜਾਣੀ ਆ, ਰੇੜੀ ਲਈ ਜਾਂਦੇ ਨਵੀਆਂ ਬੱਲੇ। ਚਲੋ ਅੱਲਾ ਖੈਰ ਕਰੇ। ਸਾਡੇ ਜੀ ਵੱਟੂ ਸਾਹਿਬ ਨੇ ਜਿਨ੍ਹਾਂ ਨੇ ਸਾਨੂੰ ਜ਼ਬਰਦਸਤੀ ਰੋਕਿਆ ਕਿ ਬੰਦੇ ਚੜ੍ਹਦੇ ਪੰਜਾਬ ਤੋਂ ਆ ਰਹੇ ਨੇ ਤੇ ਅਸੀਂ ਆਪਣੇ ਸਟਾਫ ਤੋਂ ਲੰਘਣ ਨਹੀਂ ਦੇਣੇ ਬਿਨਾਂ ਖਾਧੇ ਪੀਤੇ। ਬਿਲਕੁਲ ਜੀ, ਕਿਉਂ ਬਿਨਾਂ ਦੀਦਾਰ ਹੱਕ ਵੀ ਬਣਦਾ ਜੀ ਸਾਡਾ। ਇਹ ਪਿਆਰ ਹੈ ਵੱਟੂ ਸਾਹਿਬ। ਬਿਲਕੁਲ ਜੀ, ਸਾਡਾ ਹੱਕ ਬਣਦਾ, ਸਾਡਾ ਫਰਜ਼ ਆ ਜੀ। ਏਡੀ ਦੂਰੋਂ ਸਾਡੇ ਭਰਾ ਆਏ ਆ ਜੀ, ਹਾਂ ਅਸੀਂ ਜ਼ਬਰਦਸਤੀ ਢੱਕ ਕੇ ਪਾਣੀ ਛਾਣੀ ਪਿਆਵਾਂਗੇ। ਹਾਂਜੀ ਇਹ ਸਾਡਾ ਪਿਆਰ ਆ ਜੀ। ਪਿਆਵਾਂਗੇ ਨਹੀਂ ਪਿਆਤਾ, ਉਹ ਪਿਆਰ ਤਾਂ ਜੀ ਜਾਂਦਿਆਂ ਵੀ ਪਿਆ ਦਾਂਗੇ। ਚਲੋ ਆ ਹੁਣ ਅਸੀਂ ਸਰਕਾਰ ਜਾ ਰਹੇ ਹਾਂ ਜੀ 7:30। ਸੱਚ ਕਚੌਰੀ ਵਾਲੇ ਦੇ ਵਿੱਚੋਂ ਲੰਘੇ ਆ। ਪਿਛਲਾ ਪਿੰਡ ਸੱਚ ਕਚੌਰੀ ਵਾਲਾ ਸੀ ਤੇ ਇਹ ਹੁਣ ਸਿੱਧਾ 7:30 ਆ ਨਹੀਂ ਗਿਆ 7:30 ਵੱਟੂ। ਇਹ 7 ਆ ਜੀ। ਅੱਛਾ ਇਹ ਅਗਲਾ 7:30 ਹੈ। ਅੱਛਾ ਇਹ ਸੱਚ ਕਚੌਰੀ ਵਾਲਾ ਆ ਹਾਂਜੀ ਉਹ ਪਿਛਲਾ 108 ਸੀ। ਹਾਂਜੀ ਉਹ 8 ਸੀ। ਓਕੇ ਠੀਕ ਹੋ ਗਿਆ। ਚੌਰੀ ਇਹ ਪਿੰਡ ਬੜਾ ਮਸ਼ਹੂਰ ਪਿੰਡ ਆ। 107 ਚੌਰੀ ਵਾਲਾ ਬਾਹਰ ਖੜੇ ਆ ਉਹ ਜਿਹੜੇ। ਹਾਂਜੀ ਚਲੋ ਕੋਈ ਨਾ ਆਪਾਂ ਪਹੁੰਚਦੇ ਆ ਉੱਥੇ। ਇਹ ਬਾਈਪਾਸ 7:30 ਆ ਖੁੜਿਆਂ ਵਾਲਾ, ਸੱਚ ਕਚੌਰੀ ਵਾਲਾ ਕ੍ਰਾਸ ਕਰਕੇ ਤੇ ਹੁਣ ਸਿੱਧਾ ਅਸੀਂ ਹੋ ਗਏ 7:30 ਨੂੰ। ਇਹ ਉਹਨਾਂ ਨੇ ਪੁੱਛ ਲਿਆ ਹੋਣਾ ਮੇਰੇ ਖਿਆਲ। ਉਹ ਉਹਨਾਂ ਨੇ ਪੁੱਛਿਆ ਅੱਗਿਓ ਨਾ, ਤੇ ਆਪਣੀ ਗੱਡੀ ਸਰਦਾਰਾਂ ਦੀ ਪਿੱਛੇ ਆ ਰੇੜੀ ਜਾ ਰਹੀ ਇੱਕ ਢੱਗੇ ਵਾਲੀ। ਅੱਗੇ ਹੁੰਦੇ ਸੀ ਇਹ ਝੋਟੀ ਜੋੜੀ ਬਾਬੇ ਨੇ, ਢੱਗਾ ਨਹੀਂ ਹੋ। ਬੱਟੂ ਤੂੰ ਝੋਟਾ ਜੋੜ ਦਾਂਗੇ ਝੋਟੀ। ਚੋਰ ਸਾਹਿਬ ਅਸੀਂ ਝੋਟਾ ਜੀ, ਸਾਡੇ ਕੋਲ ਝੋਟਾ ਰਾਵੀ ਦਾ ਬਹੁਤ ਤਗੜਾ ਝੋਟਾ ਜੀ। ਢੱਗੇ ਟੁੱਗੇ ਵਾਲਾ ਰਿਵਾਜ ਹੁਣ ਉਹ ਤਾਂ ਰਾਵੀ ਤੇ ਰਹਿ ਗਿਆ ਜੀ। ਹੈਲੋ ਹੈਲੋ ਉਹ ਮੈਂ ਕਿਹਾ ਚਲੋ ਪਹੁੰਚ ਕੇ ਕਰਦੇ ਆ ਨਾ
ਜਾਣਾ ਹੈ। ਸੜਕਾਂ ਦੇ ਹਾਲਾਤ 7.5 ਚੱਕ ਦੀਆਂ ਇਦਾਂ ਦੇ ਆ ਕਿ ਸਾਡੇ ਵੀਰ ਜਿਹੜੇ ਕਹਿੰਦੇ ਹੁੰਦੇ ਨਾ ਬਾਹਰੋਂ ਆ ਕੇ ਵੀ ਮੋਟਰ ਵਰਗੀ ਰੀਸ ਕੋਈ ਨਹੀਂ। ਅੱਜ ਆਏ ਆ ਪਿੰਡਾਂ ਵਾਲੇ ਏਰੀਆ ਦੇ ਵਿੱਚ ਤੇ ਇੱਥੇ ਬਥੇਰਾ ਜਗੜ ਬੰਬੂ ਵੱਜਾ ਹੈ। ਬਹੁਤ ਹੀ ਪੁਰਾਣਾ ਬਹੁਤਾ ਹੀ ਪੁਰਾਣਾ ਪਿੰਡ ਆ। ਆਹੋ ਯਾਰ ਜਿਹੜੇ ਹਿਸਾਬ ਨਾਲ ਰੇਤ ਤੇ ਝਾੜੀਆਂ ਝੂੜੀਆਂ ਨਾ ਤਰੱਕੀ ਯਾਫਤਾ ਹੁੰਦਾ ਨਾ ਤੇ ਹੁਣ ਇਹਨਾਂ ਨੇ ਪੈਲੀ ਬਾਦ ਕਰ ਲੈਣੀ ਸੀ ਜਿੰਨੀ ਤਰੱਕੀ ਹੋ ਗਈ ਆ। ਕੁਛ ਕਹਿ ਰਹੇ 7.5 ਚੱਕ ਪਿੰਡ ਮੈਨੂੰ ਲੱਗਦਾ ਰਾਣਾ ਸਾਹਿਬ ਜਿਵੇਂ ਹੁਣ ਰੋਹਿਤ ਰੇਗਿਸਤਾਨ ਲੱਗ ਰਿਹਾ ਇਹ ਪਿੰਡ ਉਹਨਾਂ ਸਮਿਆਂ 'ਚ ਕੀ ਹਾਲਾਤ ਮੈਂ ਕਿਹਾ ਹੋਣਗੇ। ਸਰਦਾਰ ਜੀ ਜਦੋਂ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਹੋਣਗੇ ਨਾ ਤੇ ਕਹਿੰਦੇ ਹੋਣੇ ਚੰਗਾ ਸੀ ਚੜ੍ਹਦੇ ਪੰਜਾਬ ਚਲੇ ਗਏ। ਚੰਗੇ ਰਹਿ ਗਏ ਅਸੀਂ ਚਲੇ ਗਏ ਇੱਥੋਂ। ਸਰਦਾਰ ਹੋਣੀ ਜਿੱਦਾਂ ਦਾ ਪਿੰਡ ਛੱਡ ਕੇ ਗਏ ਉਦਾਂ ਉਦਾਂ ਦਾ ਹੀ ਆ। ਕੋਈ ਤਰੱਕੀ ਨਹੀਂ ਹੋਈ ਮਾਸਾ ਵੀ। ਵੇਖ ਲੋ ਵੀ ਕਿਹਾ ਜੀ ਇਹ ਦੁੱਧ ਵਾਲੇ ਮੋਟਰਸਾਈਕਲ ਜਿਹੜੇ ਆ ਮੁੰਡਿਆਂ ਦੇ ਆਪਣੇ ਉਹ ਦੁੱਧ ਵਾਲਿਆਂ ਨੂੰ ਛੱਡਦੇ ਆ ਕੀ ਚੋਰੀ ਆ ਗੋਲ ਘਰ ਆਏ ਆ ਪਰ ਟਕਾ ਟੁਗਾ ਪਿਆਉਂਦੇ ਹੋਣੇ ਆ। ਨਹੀਂ ਚੋਰੀ ਉਹ ਪਿੰਡ ਕਿਤੇ ਤੁਸੀਂ ਗਾਂ ਜਾ ਕੇ ਆਊਗਾ ਤੁਹਾਨੂੰ ਐਸੇ ਹੀ ਰੋਡ ਤੇ ਢੱਗਿਆਂ ਦੀਆਂ ਦੌੜਾਂ ਵੀ ਵਿਖਾ ਦੇਣੀਆਂ। ਟੱਗੇ ਨਹੀਂ ਦੌੜਾਂ। ਉਹ ਆਪਣੇ ਹੀ ਬੰਦੇ ਆ ਜਿਨ੍ਹਾਂ ਨੇ ਕਰਾਈਆਂ। ਅੱਛਾ ਹਾਂਜੀ ਚਲੋ ਜੀ ਅਸੀਂ ਪਿੰਡ ਨੂੰ ਐਂਟਰੀ ਕਰ ਰਹੇ ਆ। ਯਕੀਨ ਕਰੋ ਐਦਾਂ ਲੱਗ ਰਿਹਾ ਕਿ ਜਿੱਦਾਂ ਕੋਈ ਯੂਪੀ ਝਾਰਖੰਡ ਮਹਾਰਾਸ਼ਟਰਾ ਉਧਰ ਦੇ ਪਿੰਡਾਂ ਦੇ ਵਿੱਚ ਨਹੀਂ ਬੰਦਾ ਉਹ ਫਿਲਮਾਂ ਬਣੀਆਂ ਨੇ ਗੈਂਗਸ ਆਫ ਵਾਸੇਪੁਰ ਹੈਨਾ ਮਿਰਜ਼ਾਪੁਰ ਉਹੋ ਜਿਹਾ ਪਿੰਡ ਲੱਗ ਰਿਹਾ ਜੀ। ਚੋਰੀ ਉਹੋ ਜਿਹਾ ਖਾਕੀ ਇੱਕ ਸੀਰੀਜ਼ ਹੈ ਸੀ ਉਹ ਬੜੀ ਵਧੀਆ ਸੀ। ਉਹੀ ਸੇਮ ਇੰਟਰਸਟ ਚੈੱਕ ਕਰੋ ਪਿੰਡ ਦੀ ਕੈਸੀ ਖਤਰਨਾਕ ਹੈ ਯਾਰ। ਹੋ ਸਕਦਾ ਹੈ ਹਾਂ ਕਿ ਬਾਜੀ ਹੁਣੀ ਸਾਨੂੰ ਗਲਤ ਰਾਹ ਲੈ ਆਏ। ਜੇ ਹੁਣ ਗਲਤ ਰਾਹ ਹੋਏ ਤੇ ਜੁੱਤੀ ਬਹੁਤ ਫਿਰਨੀ ਬੱਤੀ। ਜੀ ਮੈਂ ਤੁਹਾਨੂੰ ਦੱਸ ਛੜਿਆ ਗਲਤ ਰਾਹ ਆਵੇ ਕਿ ਇਹਨਾਂ ਨੂੰ ਪਿੰਡ ਪੂਰਾ ਚੜਦੇ ਇਦਾਂ ਦਾ ਪਿੰਡ ਦਾ ਚੜਦੇ ਪੰਜਾਬ 'ਚ ਇੱਕ ਵੀ ਨਹੀਂ ਹੋਣਾ। ਓਏ ਉੱਥੇ ਕੋਠੀਆਂ ਲੱਗਦੀ ਇਸ ਪਿੰਡ ਪਿੰਡ ਨੂੰ ਕੁਛ ਨਹੀਂ ਲੱਗਦਾ। ਆ ਵੇਖੋ ਜੰਗਲ ਹੀ ਆ ਬਾਬਿਓ। ਜਿੱਡਾ ਹਟਮਾ ਜਿਆ ਵਾ ਇਹ ਫਾਇਦਾ ਵੀ ਕੋਈ ਨਹੀਂ ਰੋਡ ਦੇਣ ਦਾ। ਤੇ ਦਿੱਤਾ ਵੀ ਨਹੀਂ ਉਹਨਾਂ ਨੇ ਰੋਡ ਇਹਨੂੰ। ਓਏ ਧਿਆਨ ਮੇਰਾ ਗੱਲ ਫਸ ਜਾਏਗੀ। ਉਹਦਾ ਨਹੀਂ, ਨਹੀਂ, ਪਿਆਰ ਆ ਨਹੀਂ, ਕਿ ਨਹੀਂ ਨਹੀਂ, ਖੁਸ਼ ਹੁੰਦੇ ਆ ਵੇਖ ਨਹੀਂ ਸਿੰਪਲ ਸਾਦਾ ਪਿੰਡ ਆ ਪੂਰਾ। ਤੇ ਆ ਵੇਖੋ ਨਾ ਜੰਗਲ ਬਾਰ ਪੂਰਾ ਬਣਾਇਆ ਡਾਲਾ। ਮੈਨੂੰ ਲਾਓ ਚਲੋ ਜੀ ਕਹਿੰਦੇ ਨੇ ਨਾ ਕਿ ਭਾਜੀ ਤੁਹਾਡੀਆਂ ਯਾਦਾਂ ਹਜੇ ਤੱਕ ਸਾਂਭ ਕੇ ਰੱਖੀ ਦੀਆਂ ਨੇ। ਅਸੀਂ ਸਾਂਭ ਕੇ ਰੱਖੀਆਂ। ਇੱਟ ਵੀ ਇੱਧਰ ਦੀ ਉੱਧਰ ਨਹੀਂ ਕੀਤੀ। ਇੱਧਰ ਦੀ ਉੱਧਰ ਨਹੀਂ ਕੀਤੀ। ਐਟਜ਼ਿਟ ਪਿੰਡ ਇੱਕੋ ਜਿਹਾ ਉਦਾਂ ਦਾ। ਲਓ ਜੀ ਪਿੰਡ ਅਸੀਂ ਪਹੁੰਚ ਗਏ 7:30 ਤੇ ਪਿੰਡ ਦੇ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਾਡੇ ਦੁਆਲੇ। ਜੀ ਰਾਣਾ ਸਾਹਿਬ ਨਿਕਲ ਆਈ ਜਾਮ ਨਿਕਲ ਆਈ ਤੁਰੀ ਚਤਰੀ ਉਹ ਵਾਸ਼ਰੂਮ ਆ ਜਾਂਦੇ ਬਸ। ਹਾਂ ਜਾਣ ਪਛਾਣ ਨਿਕਲ ਆਈ ਜੀ ਇੱਧਰ ਸਰਦਾਰ ਫਤਿਹ ਸਿੰਘ ਜੀ ਹੋਰਾਂ ਦੀ। ਸਰਦਾਰ ਜੀ ਕਿੰਨਾ ਟਾਈਮ ਪਹਿਲੇ ਆਏ ਸੀ ਪਿੰਡ? 20 ਸਾਲ ਪਹਿਲਾਂ 20 ਸਾਲ ਪਹਿਲਾਂ। ਹਾਂ ਪਰ ਸਾਡੇ ਜਿਹੜੇ ਬਜ਼ੁਰਗ ਆ ਉਹ ਇਸ ਪਿੰਡ ਤੋਂ ਗਏ ਆ। ਜਦੋਂ ਦੇ ਬਜ਼ੁਰਗ ਇੱਥੋਂ ਗਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਪਿੰਡ ਪਹਿਲਾਂ ਤੇ ਕੁਝ ਨਹੀਂ ਬਦਲਿਆ ਉਦਾਂ ਦਾ ਹੀ ਆ। ਨਹੀਂ ਕਾਫੀ ਕਹਿੰਦੇ ਚੇਂਜ ਹੋਇਆ। ਮਾੜਾ ਹੋ ਗਿਆ ਕੁਛ ਕੁਛ ਚੰਗਾ। ਚੰਗਾ ਮਾੜਾ 80 ਸਾਲ ਨਾਲ ਮੈਨੂੰ ਲੱਗ ਗਿਆ ਨਹੀਂ। ਮੇਰੀ ਦਾਦੀ ਕਹਿੰਦੀ ਸੀ ਸਾਡੇ ਪਿੱਛੇ ਪਹਿਲਾਂ ਚੰਬਰਾਂ ਕਮਰੇ ਸੀ ਫਿਰ ਉਹ ਤਾਂ ਹਲੇ ਆਪਾਂ ਘਰ ਗਏ ਉਹ ਆਪਾਂ ਚੱਲਦੇ ਆ ਦੇਖ ਲੈਣੇ। ਉੱਤੇ ਚਵਾਰੇ ਸੀ ਇਹ ਦੱਸੀ ਉਹ ਕਹਿੰਦੇ ਢਾ ਲਿਆ ਸਾਰਾ ਉਹਨਾਂ ਨੇ ਨਵਾਂ ਬਣਾਇਆ। ਅੱਛਾ ਚਲੋ ਚੱਲਦੇ ਆ। ਆਇਓ ਸਰਦਾਰ ਜੀ। ਇਹਨਾਂ ਨੇ ਦੱਸਿਆ ਸੀ ਉੱਥੇ ਕਹਿੰਦੇ ਨਵਾਂ ਕੋਠੀ ਬਣਦੀ ਆ ਮਕਾਨ ਬਣਦਾ। ਅੱਛਾ ਮਤਲਬ ਉੱਥੇ ਬੈਠੇ ਆ ਕੋਈ ਜਿਹੜੇ ਉੱਥੇ ਤੁਹਾਡੇ ਘਰ ਚ ਆ ਕੇ ਬੈਠੇ ਆ। ਜੱਟਾਂ ਦਾ ਘਰ ਬੈਠਾ ਕੋਈ। ਜੱਟਾਂ ਦਾ ਘਰ ਬੈਠਾ। ਚਲੋ ਜੱਟਾਂ ਦਾ ਘਰ ਜੱਟਾਂ ਨੂੰ ਹੀ ਆ ਗਿਆ। ਹਾਂਜੀ ਪਹੁੰਚ ਗਿਆ ਜੀ ਇੱਥੇ ਘਰ ਇੱਕ ਬੈਠੇ ਆ ਤੇ ਅਚਾਨਕ ਕਿਹਨੂੰ ਵੇਖਣ ਆਏ ਜੀ? ਸਰਦਾਰਾਂ ਨੂੰ ਵੇਖਣ ਆਏ ਜੀ। ਅੱਛਾ ਚੰਗੇ ਲੱਗਦੇ ਨੇ। ਨਾਲ ਹੀ ਖਲਾ ਦਿਆ ਨਾਲ ਇਹਨਾਂ ਦੇ ਖਿਲਾ ਦੋ। ਕਿੱਥੇ? ਰੁਪਏ ਸੀ ਸਾਡੀ ਜ਼ਮੀਨ ਇੱਥੇ। ਬਾਬਾ ਜੀ ਤੁਹਾਡਾ ਨਾਂ ਕੀ ਆ? ਫਤਿਹ ਮੁਹੰਮਦ ਜੀ। ਤੁਸੀਂ ਇਸੇ ਪਿੰਡ ਤੋਂ ਜੰਮਪਲ ਹੋ? ਨਹੀਂ ਮੈਂ ਇੰਡੀਆ ਦਾ ਤੁਸੀਂ ਉਧਰੋਂ ਆਏ ਸੀ ਕਿਹੜੇ ਜ਼ਿਲ੍ਹੇ ਤੋਂ? ਲੁਧਿਆਣੇ ਲੁਧਿਆਣੇ ਤੋਂ। ਪਿੰਡ ਬਲੀਪੁਰ ਵੱਡਾ। ਬਲੀਪੁਰ ਵੱਡਾ। ਹਾਂ ਦੋ ਬਲੀਪੁਰ ਚ ਇੱਕ ਛੋਟਾ ਇੱਕ ਵੱਡਾ। ਵੱਡੇ ਬਲੀਪੁਰ ਦੇ ਤੁਸੀਂ 47 ਵੇਲੇ ਆਏ ਹੋ ਜਾੜਿਆਂ ਵੇਲੇ। ਠੀਕ ਹੈ ਤੁਹਾਡੇ ਜਿਹੜੀ ਥਾਂ ਸੀ ਉਹ 'ਚ ਰਹਿੰਦੇ ਉੱਥੇ ਰਹਿੰਦੇ? ਇਹ ਹਾਂ ਨਹੀਂ ਇਹ ਤਾਂ ਨਹੀਂ ਉਹ ਉੱਥੇ ਹੋਰ ਰਹਿੰਦੇ ਹੋਰ ਦੱਸਦੇ ਆ ਸਾਡੀ
ਹਿਸਟਰੀ ਇਹਨਾਂ ਨੂੰ ਪਤਾ। ਅੱਛਾ 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 ਹਾਂ ਉਹ ਬੰਦਾ ਸਾਡੇ ਜਿਹੜੇ ਵਡਾਰੂ ਸੀ ਨਾ ਜਿੱਥੇ ਰਹਿੰਦੇ ਸੀ ਉਹ ਹਾਤਾ ਦਾ ਮੈਨੂੰ ਪਤਾ ਵਾ। ਸਾਡੇ ਇੱਥੇ ਮਰਾਸੀਆਂ ਦਾ ਘਰ ਦੀ ਦੋ ਅੱਛਾ ਅੱਛਾ ਉਹ ਉਹਨਾਂ ਦੇ ਹੁੰਦਿਆਂ ਕੋ ਇੱਥੇ ਹੀ ਰਹਿੰਦੇ ਸੀ। ਹਾਂਜੀ 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 ਸਾਡੇ ਨਾਲ ਕੰਮ ਉਹ ਕਰਦੇ। ਤੁਸੀਂ ਫਿਰ ਚਲੇ ਗਏ ਉਹ ਇੱਥੇ ਹੀ ਰਹਿ ਗਏ। ਉਹ ਫਿਰ ਸਾਨੂੰ ਗੱਲਾਂ ਦੱਸਦੇ ਹੁੰਦੇ ਸੀ। ਉਹ ਸਾਰੀਆਂ ਗੱਲਾਂ ਦੱਸਦੇ ਦੱਸਦੇ ਸੀ। ਸੀ ਸਹੀ ਸਹੀ ਇੰਨਾ ਬੰਦ ਦੀ ਗੱਲ ਕੀ ਗੱਲ ਕਰਦੇ ਸੀ? ਹਾਂਜੀ ਪਸ਼ੂਆਂ ਦੀ ਕੀ ਗੱਲ ਕਰਦੇ? ਪਸ਼ੂਆਂ ਦੀ ਇਹ ਸੀ ਵੀ ਮਰੱਬੇ 2 ਆ ਉਹਨਾਂ ਦੇ ਹਾਤੇ ਤੋਂ ਤੁਹਾਡੀ ਜ਼ਮੀਨ ਮੋਰੇ ਆਉਂਦਾ ਵਾ ਟੈਂਡਰ। ਅੱਛਾ ਟੈਂਡਰ ਆਉਂਦਾ ਵਾ ਟੈਂਡਰ ਚੋਂ ਕਹਿੰਦਾ ਵੀ ਮਾਲ ਇੱਥੇ ਮੌਲਿਆਂ ਦਾ ਛੁੱਟਦਾ ਹੁੰਦਾ ਸੀ ਤੇ ਉੱਥੇ ਬੰਨ੍ਹਦੇ ਹੁੰਦੇ ਸੀਗੇ। ਮਤਲਬ ਇੰਨਾ ਮਤਲਬ ਮਾਲ ਤਾਦਾਦ ਉਹਨਾਂ ਵੱਧ ਕੋਲੇ ਸੀ ਸੀ। ਗਿਣਤੀ ਬਸ ਡੰਗਰ ਜ਼ਿਆਦਾ ਡੰਗਰ ਬਹੁਤ ਸੀ। ਇੰਨੇ ਡੰਗਰ ਸੀ। ਉਧਰ ਬਣਨਾ ਸ਼ੁਰੂ ਕਰਦੇ ਹਾਂ ਸਭ ਇਹ ਜ਼ਮੀਨ ਕਿੰਨੀ ਦੱਸਦੀ 9 ਮਰਬੇ। ਇਹ ਸਾਰਾ ਰਕਬਾ 7.5 ਹੀ ਪੈਂਦਾ ਸੀ ਕਿ ਸੱਜੇ ਖੱਬੇ ਪਿੰਡਾਂ 'ਚ? ਉਹ ਮੋਹ ਲਾਣੇ ਵੀ ਸੀ ਕੀ ਆ? ਮੋਹ ਲਾਣੇ ਵੀ ਸੀਗਾ। ਮੋਹ ਲਾਣੇ ਵੀ ਸੀ ਤੁਹਾਡਾ ਇਹ ਵੀ ਉਹਨਾਂ ਨੇ ਦੱਸਿਆ ਵਾ। ਅੱਛਾ ਜਿੱਦਣ ਮੋਹ ਲਾਣਿਓ ਬੋਲੀ ਹੋਣੀ ਸੀ ਨਾ ਹਾਂਜੀ ਤੇ ਫਿਰ ਇਹਨਾਂ ਨੂੰ ਉੱਥੇ ਬੋਲੀ ਦਿੱਤੀ ਤਾਂ ਇਹ ਲੈ ਗਏ ਹੋਰ ਕਿਸੇ ਤੇ ਇਹਨਾਂ ਦੀ ਬੋਲੀ ਤੇ ਨਾ ਗਿਆ। ਨਾ ਗਿਆ ਹਾਂ ਫਿਰ ਘੜੇ ਭਰ ਕੇ ਚਾਂਦੀ ਦੇ ਰੁਪਈਏ ਉਦੋਂ ਹੁੰਦੇ ਸੀ। ਹਾਂ ਹਾਂ ਘੜੇ ਭਰ ਕੇ ਲਗਾਏ ਆ ਉੱਥੇ ਰੁਪਈਏ। ਅੱਛਾ ਸਹੀ। ਇੱਥੇ ਬਹਿਣ ਨੂੰ ਦਿਓ। ਸਰਦਾਰ ਜੀ ਹਾਂ ਮੁੰਡੇ। ਅੱਗੇ ਹੀ ਮੈਂ ਗੱਲ ਕਰਦਾ ਸੀ ਇੱਕ ਹਾਂ। ਕਿ ਸਾਡੇ ਕੋਲ ਨਾ ਬੜੇ ਜੀ ਆਉਂਦੇ ਉਧਰੋਂ ਹਾਂਜੀ ਹਾਂਜੀ ਅਮਰੀਕਾ ਕੈਨੇਡਾ ਤੋਂ ਇੰਡੀਆ ਤੋਂ ਵੀ ਆਉਂਦੇ ਤੇ ਵੀ ਅਸੀਂ ਮਤਲਬ ਬਜ਼ੁਰਗਾਂ ਨੂੰ ਉਧਰ ਮਿਲਦੇ ਰਹੀਦਾ। ਹਾਂ। ਪਰ ਜਿਹੜਾ ਪਹਿਰਾਵਾ ਸਾਡੇ ਇੱਧਰ ਚਾਦਰੇ ਦਾ ਚੱਲਦਾ ਦੇਖੋ ਨਾ ਤੁਸੀਂ ਇਹ ਤੁਹਾਨੂੰ ਇਹਦਾ ਮਤਲਬ ਤੁਸੀਂ ਜਿਹੜਾ ਵੀ ਕੋਈ 40+ ਬੰਦਾ ਦੇਖੋਗੇ ਉਹਨੇ ਚਾਦਰਾ ਲਾਇਆ ਹੋਊਗਾ ਹਾਂ ਹਨਾ ਤੇ ਉਹ ਹੁਣ ਤਾਂ ਹੁਣ ਹੀ ਅਮਰੀਕਾ ਹੀ ਬਣ ਗਿਆ। ਅਮਰੀਕਾ ਹੀ ਬਣ ਗਿਆ। ਅਮਰੀਕਾ ਹੀ ਆ ਗਏ ਹੋਰ ਕੀ ਆਉਣਾ। ਉਹ ਹੁਣ ਚਾਦਰ ਵਾਲੇ ਨੂੰ ਤਾਂ ਮੈਂ ਆਪਣੇ ਆਪ 'ਚ ਹੀ ਕਹਿਣਾ ਵਾ ਸ਼ਹਿਰ ਜਾਈਏ ਤਾਂ ਬੰਦਾ ਹੀ ਨਹੀਂ ਸਮਝਦੇ। ਨਹੀਂ ਬਾਬਾ ਅਸੀਂ ਬੈਠੇ ਆ ਨਾ ਸਮਝਾਉਣ ਲਈ। ਆਹੋ ਅਸੀਂ ਦੁਨੀਆ ਨੂੰ ਦੱਸਣ ਲਈ ਅਸੀਂ ਲਾਉਂਦੇ ਆ ਚਾਦਰੇ। ਅਸੀਂ ਦੱਸਦੇ ਆ ਲੋਕਾਂ ਨੂੰ ਹਾਂ। ਇਹ ਐਸੀ ਕੋਈ ਗੱਲ ਨਹੀਂ ਹੈਗੀ ਔਰ ਇਨਸ਼ਾਅੱਲਾ ਰਿਵਾਈਵਲ ਹੋ ਰਿਹਾ ਤੇ ਹੋਏਗਾ। ਰਹਿਣ ਵਾਲੇ ਹੀ ਆ ਤੁਹਾਡੇ। ਮੈਂ ਇੱਥੇ ਦਾ ਹੀ ਆ। ਮੇਰਾ ਪਿੰਡ ਲਾਗੇ 4 ਚੱਕ ਆ ਜੀ। ਅੱਛਾ ਸਮਰਾ ਅਜੇ ਸਪਰਾਵਾਂ ਨਹੀਂ ਉਹ ਪਰਲਾ ਚੱਕੂ ਮੋੜ ਲੱਗੇ। ਚੱਕੂ ਮੋੜ ਹਾਂਜੀ ਠੀਕ ਆ ਠੀਕ 40 ਮੋੜ ਤੋਂ ਅੱਗੇ ਆ ਹੈਗਾ ਚਾ। ਹਾਂਜੀ ਇਹ ਸਾਨੂੰ ਲੈ ਕੇ ਆਏ ਦਿਖਾਲਣ। ਅੱਛਾ ਅੱਛਾ ਹਾਂਜੀ ਸਾਡੇ ਕੋਲ ਜਿਹੜਾ ਘਰ ਆ ਨਾ ਉੱਥੇ ਹਾਂਜੀ ਉਹ ਕਿਸੇ ਥਾਣੇਦਾਰ ਦਾ ਸੀ। ਅੱਛਾ ਬਹੁਤ ਵੱਡਾ ਘਰ ਹੈ। ਉਹਦਾ ਦਿਖਾਲਦੇ ਆ ਹਾਲੇ ਵੀ ਅਸੀਂ ਉਦਾਂ ਹੀ ਰੱਖਿਆ। ਉਧਰ ਹਾਂ ਉਹਦੀ ਇੱਟ ਨਹੀਂ ਲੜ ਦਿੱਤੀ। ਉਹੀ ਸਟੀਰੀਆਂ ਉਹੀ ਬਾਲੇ ਉਹੀ ਦਰਵਾਜ਼ਾ ਠੀਕ ਆ। ਸਭ ਕੁਝ। ਤੇ ਸਾਨੂੰ ਵੀ ਉੱਥੇ ਜਾ ਕੇ ਉਹ ਜਿਹੜੇ ਸਾਡੇ ਬਜ਼ੁਰਗਾਂ ਨੂੰ 7 ਮਰਬੇ 2 ਮਰਬੇ ਕਾਟ ਲੱਗਦੇ 7 ਮਰਬੇ ਅਲਾਟਮੈਂਟ ਉੱਥੇ ਅਸੀਂ ਬੈਠੇ। ਹੁਣ ਤੱਕ ਖਿਲਰ ਗਏ 70-75 ਸਾਲ ਤੋਂ ਬਾਅਦ ਪੀੜ੍ਹੀਆਂ ਕਈ ਬਦਲ ਗਈਆਂ ਤੇ ਵੰਡ ਹੋ ਜਾਂਦੀ ਛੋਟੀ ਛੋਟੀ ਹੋ ਜਾਂਦੀ। ਤੇ ਅਸੀਂ ਕੈਨੇਡਾ 'ਚ ਰਹਿੰਦੇ ਹਾਂ। ਸਾਰਾ ਪੈਣੀ ਫੈਮ ਉੱਤੇ ਤਲਵੜ ਵੀ ਹੈ ਨਹੀਂ। ਉਹ ਸਾਰਾ ਟੋਟਲ ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਇੱਕ ਘਰ ਸਿਰਫ ਸਿੱਖਾਂ ਦਾ ਸੀ ਜ਼ਿਮੀਂਦਾਰ ਜੱਟਾਂ ਦਾ ਜਿਹੜਾ ਉਸ ਪਿੰਡ ਵਿੱਚ। ਜੋਰੀ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਨੂੰ ਸ਼ਾਮ ਨੂੰ ਪੱਗ ਬੰਨ ਕੇ ਵਿਖਾ ਦੂੰਗਾ ਹੁਣ ਚੱਲ ਜਾਓ। ਸੌਰੀ ਚੱਲ ਕੋਈ ਨਾ ਆ ਇੱਕੋ ਕੁਲਬੇ ਚੋਂ ਹੀ ਆ ਜੀ ਸਰ। ਆ ਸਾਰੇ ਇੱਥੇ ਬਣਾ ਲਓ। ਪੱਗ ਵਾਲੇ 2 ਅੰਦਰ ਵੀ ਹੈਗੇ ਆ। ਹੈਂ ਬਣਾ ਲਾ ਆ ਚੋਰੀ ਇਹਨਾਂ ਨੂੰ ਦੱਸੋ ਵੀ ਸਹੀ ਕਿਹੜੇ ਬਟਨ ਤੋਂ ਖਿੱਚਣੀ ਹੈ। ਚਲਿਏ ਹੁਣ ਜਾਣਾ ਜੀ ਆਪਾਂ ਬਜ਼ੁਰਗਾਂ ਦੇ ਘਰ। ਜਿਹੜਾ ਬਜ਼ੁਰਗਾਂ ਦਾ ਘਰ ਹੈ ਨਾ ਇੱਥੇ ਫਤਿਹ ਸਿੰਘ ਜੀ ਹੋਰਾਂ ਦਾ ਉਹਨਾਂ ਦੇ ਘਰ ਜਾਣਾ। ਹੁਣ ਬੈਠਕ ਦੇ ਵਿੱਚੋਂ ਉੱਠੇ ਹਾਂ ਅਸੀਂ ਤੇ ਹੁਣ ਅਸੀਂ ਚੱਲੇ ਹਾਂ ਸਰਦਾਰ ਫਤਿਹ ਸਿੰਘ ਜੀ ਹੋਰਾਂ ਦੇ ਘਰ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀ। ਤੇ ਮੇਰਾ ਖਿਆਲ ਹੈ ਰਾਣਾ ਸਾਹਿਬ ਕੋਈ ਖਾਸ ਤਬਦੀਲੀ ਤਾਂ ਕੋਈ ਨਹੀਂ ਆਈ ਪਿੰਡ ਦੇ ਵਿੱਚ ਹੈ ਨਾ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਪਏ ਸੀ ਆ ਵੇਖੋ ਹੈ ਨਾ। ਹਾਂ ਬਿਲਕੁਲ ਇੰਦੀ ਹੈ ਹਾਂਜੀ 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 ਬੜਾ ਪਿੱਛੇ ਰਹਿ ਜਾਣਾ ਪਿੰਡ। ਹਾਂ ਚਲੋ ਅੱਜ ਜਨਤਾ ਪਿੱਛੇ ਤੋਂ ਦੇਖ ਸਕਦੇ ਹੋ ਪਿੱਛੇ। ਇਹ ਬੱਚਿਆਂ ਦਾ ਵੱਡਿਆਂ ਦਾ ਨੌਜਵਾਨਾਂ ਦਾ ਪਿਆਰ ਇਹੀ ਹੈ ਕਿ ਸਾਡੇ ਚੜ੍ਹਦੇ ਪੰਜਾਬ ਚੋਂ ਆਏ। ਠੀਕ ਆ। ਇਹ ਮੁੰਡਾ ਦੋਸਤ ਆ ਮਤਲਬ ਇਸ ਪਿੰਡ ਦਾ ਵਸਨੀਕ ਆ। ਤੁਹਾਡੀ ਬੇਬੇ ਸੀ ਮਾਈ ਹੱਸੀ ਬੇਬੇ ਸੀ। ਠੀਕ ਆ। ਉਹ ਮਤਲਬ ਉਹਨਾਂ ਨਾਲ ਇਹ ਜਾਣਦੇ ਆ ਨਾ। ਹਾਂਜੀ ਹਾਂ ਤੇ ਉਹਨਾਂ ਦਾ ਪੋਤਰਾ
ਤੇ ਹੁਣ ਉਸ ਘਰ 'ਚ ਤੁਸੀਂ ਬੈਠੇ ਹੋ ਜਿਹੜਾ ਘਰ ਸੀ ਉਹਨਾਂ ਦਾ? ਉਹ ਜਿਹੜਾ ਇਹਨਾਂ ਸਰਦਾਰ ਹੋਣਾ ਦਾ ਘਰ ਸੀ? ਹਾਂਜੀ ਉਹਦੇ ਵਿੱਚ ਬੈਠੇ ਹਾਂ। ਉਹਦੇ ਵਿੱਚ ਤੁਸੀਂ ਬੈਠੇ ਹੋ ਹੁਣ? ਹਾਂਜੀ। ਮਤਲਬ ਜਦੋਂ ਤੁਸੀਂ ਆਏ ਹੋ ਤੇ ਉਹ ਕਿਹੜਾ ਉਹ ਸਾਹਮਣੇ ਜਿਹੜਾ ਆ ਰਿਹਾ ਉਹ ਮੈਂ ਹਸੀ ਦਾ ਮੁੰਡਾ? ਓਕੇ ਓਕੇ, ਚਲੋ ਚੱਲਦੇ ਹਾਂ ਜੀ। ਤੁਸੀਂ ਰਸ਼ ਵੇਖੋ ਹੈ, ਅੱਧੇ ਕਿ ਜੀ ਉਹ ਪਿੱਛੇ ਆ ਜਾਂਦੇ। ਅਸੀਂ ਤੁਰੇ ਜਾਂਦੇ ਹਾਂ ਗਾਂਹ ਨੂੰ ਤੇ ਤੁਸੀਂ ਇੱਧਰ ਵੇਖ ਸਕਦੇ ਹੋ ਕਿ ਲੋਕ ਕਿੱਦਾਂ ਘਰੋਂ ਬਾਹਰ ਛੱਤਾਂ ਤੇ ਗਲੀਆਂ 'ਚ ਔਰ ਚਾਰ ਚੁਫੇਰੇ ਜਿਹੜਾ ਇਕੱਠ ਹੈ ਉਹ ਹੋ ਰੱਖਿਆ। ਐਸਾ ਪਿਆਰ ਹੈ। ਹੁਣ ਬਾਬਾ ਆਪਣੇ ਦੁੱਖ ਸੁੱਖ ਸੁਣਾ ਰਿਹਾ, ਕਹਿੰਦਾ ਵਕਤ ਹੀ ਲੰਘ ਗਿਆ, ਸਮਾਂ ਹੀ ਲੰਘ ਗਿਆ। ਏਦਾਂ ਹੀ ਰਹਿ ਗਿਆ। ਕਿੰਨਾ ਦਾ ਘਰ ਜੀ? ਜਿਹੜਾ ਢਹਿ ਗਿਆ ਇੱਥੇ ਬੈਠਕ ਸੀ ਖੂੰਜੇ 'ਚ। ਇਦਾਂ ਹੀ ਸੀ ਨਾ, ਛੋਟੀ ਜਿਹੀ ਤਾਂ ਪਿੱਛੇ ਘਰ ਸੀ। ਇਹ ਵੀਰੇ ਪਟਵਾਰੀ ਹੋਣ ਵਾਲਾ ਘਰ ਆ ਜਿੱਥੇ ਆ ਬਣ ਗਿਆ, ਜਿਹਦਾ ਬਣ ਕੇ ਢਹਿ ਗਿਆ ਪੁਰਾਣਾ ਹੈ ਤੁਹਾਡਾ ਆ ਇੱਧਰ ਚਵਾਰੇ ਸੀ ਨਾ, ਚਵਾਰੇ ਮੋਰੇ ਬਾਣੇ ਕੋਲ ਆ ਹਲ ਬਹੁਤ ਲੰਮਾ ਸੀਗਾ। ਤੁਹਾਡੇ ਬੰਦੇ ਰਹਿੰਦੇ ਸੀ। ਹਾਂ ਮਾਰਤ ਹੈਗੀ ਥੋੜੀ ਖਾਈ ਥੱਲੇ। ਆ ਵੀਰੇ ਵਾਲਾ ਘਰ ਆ ਸੀਗਾ। ਇਹ ਹੁਣ ਉਹਦਾ ਇਹਨੇ ਕਿਸੇ ਨੇ ਕੋਠੀ ਬਣਾ ਲਈ। ਇਹ ਲਿਖਿਆ ਹੋਇਆ ਜੀ ਚੌਧਰੀਆਂ ਦਾ ਡੇਰਾ। ਚੌਧਰੀ ਮੁਹੰਮਦ ਰਮਜ਼ਾਨ, ਮਤਲਬ ਜਿਹਦਾ ਘਰ ਆ ਉਹਨੇ ਆਪਣਾ ਡੇਰਾ ਨਾਂ ਲਿਖਿਆ ਹੋਇਆ ਬੰਦੇ ਨੇ। ਆਪਣਾ ਸੀ। ਉਹ ਲੰਮਾ ਸੀਗਾ, ਇਹ ਬਹੁਤ ਵੱਡਾ ਸੀਗਾ। ਕੱਚੀ ਲੱਗੀ ਸੀ। ਅੱਛਾ ਅੱਛਾ, ਇਹ ਬਾਹਰ ਪੱਕੀ ਸੀ। ਇਹ ਢੱਠਾ ਕਦੋਂ ਹੁਣ ਜੇ ਕਰਕੇ ਆਏ ਢੱਠਾ? ਪਤਾ ਨਹੀਂ ਜਦੋਂ ਅਸੀਂ ਆਏ ਹੋ ਗਏ 10 ਸਾਲ ਹੈਗਾ ਉਦਾਂ ਹੀ ਡਾਟਾ ਮੇਰੀਆਂ ਤੁਹਾਡੇ ਕੋਲ ਥੱਲੇ ਕਹਿੰਦੇ ਵੀ ਹਲੇ ਨਿਸ਼ਾਨੀਆਂ ਇਹਦੇ ਕੋਲੇ ਇਹ ਪਰੇ ਚੱਲ ਗਈ। ਬਾਬਾ ਜੀ ਕਹਿੰਦੇ ਵੀ ਅੰਦਰ ਨਿਸ਼ਾਨੀਆਂ ਅਸੀਂ ਜਾਣਾ ਚਾਹੁੰਦੇ ਆ, ਅੰਦਰ ਜਾਣਾ ਚਾਹੁੰਦੇ ਆ। ਹੈਗੀ ਹੈ ਨਿਸ਼ਾਨੀ, ਤੁਸੀਂ ਦੇਖ ਸਕਦੇ ਹੋ। ਅੰਦਰ ਚੱਲੀਏ, ਚਲੋ ਆਓ ਫਿਰ ਅੰਦਰ ਲੈ ਕੇ ਚੱਲਦੇ। ਇਹ ਸਰਦਾਰ ਜੀ ਹੁਣਾਂ ਦਾ ਥੋੜਾ ਜਿਹਾ ਘਰ ਬਚਿਆ ਹੋਇਆ, ਜਿਹਦੀਆਂ ਛੱਤਾਂ ਤੁਸੀਂ ਕਹਿ ਲਓ ਕਿ ਹੁਣ ਜ਼ਮੀਨ ਨਾਲ ਲੱਗ ਚੁੱਕੀਆਂ ਨੇ। ਉਹ ਸਾਹਮਣੇ ਡਾਟਾ ਤੇ ਇਹ ਡਾਟਾ ਵੇਖੋ, ਜ਼ਾਲਮ ਸਰਕਾਰਾਂ ਨੇ ਜਿਹੜੀ ਵੰਡ ਕੀਤੀ ਹੈ ਪੰਜਾਬ ਦੀ, ਕਿ ਲੋਕ ਅੱਜ ਆਪਣੀਆਂ ਬਚੀਆਂ ਕੁਚੀਆਂ ਨਿਸ਼ਾਨੀਆਂ ਨੂੰ ਵੇਖਣ ਲਈ ਤਰਸ ਰਹੇ ਨੇ। ਗਾਂ ਉਹਨਾਂ ਦੀਆਂ ਔਲਾਦਾਂ ਤਰਸ ਰਹੀਆਂ ਨੇ। ਮੈਂ ਇਹ ਗੱਲ ਕਰਦਾ ਹੁੰਦਾ ਕਿ ਇਹ ਵੀ ਚੀਜ਼ ਵਧੀਆ ਹੈ ਕਿ ਚਲੋ ਸਾਡੇ ਵਿੱਚ ਜਾਂ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਵਿੱਚ ਆਪਣੇ ਪਿਓਾਂ ਨੂੰ ਲੈ ਕੇ, ਸਾਡੇ ਦਾਦਿਆਂ ਨੂੰ ਲੈ ਕੇ, ਜਾਂ ਉਹਨਾਂ ਦੀ ਜੰਮਣ ਭਾਉ ਨੂੰ ਲੈ ਕੇ ਇੱਕ ਪਿਆਰ ਹਾਲੇ ਤੱਕ ਹੈਗਾ। ਲੇਕਿਨ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਉਹਨਾਂ ਦੇ ਵਿੱਚ ਇਹ ਚੀਜ਼ ਮੁੱਕਦੀ ਜਾਂਦੀ ਹੈ। ਤੇ ਸਾਡੀ ਜੇ ਆਉਣ ਵਾਲੀ ਨੌਜਵਾਨ ਨਸਲ ਦੇ ਵਿੱਚ ਇਹ ਚੀਜ਼ ਮੁੱਕਦੀ ਜਾਂਦੀ ਹੈ, ਉਹਦੇ ਨਾਲ ਨਾਲ ਸਾਡੇ ਉਹ ਬਜ਼ੁਰਗ ਵੀ ਮੁੱਕਦੇ ਜਾਂਦੇ ਨੇ ਕਿ ਜਿਨ੍ਹਾਂ ਨੇ ਸੰਤਾਪ ਤੇ ਪੀੜਾਂ ਤੇ ਦੁੱਖ ਆਪਣੇ ਪਿੰਡੇ ਤੇ ਹੰਢਾਏ ਨੇ। ਤੇ ਜੇ ਕਿਸੇ ਦੇ ਕੋਲੇ ਅਨਮੋਲ ਨਗੀਨੇ ਹੈਗੇ ਨੇ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਉਹਨਾਂ ਨੂੰ ਹਮੇਸ਼ਾ ਪਿਆਰ ਕਰੋ, ਉਹਨਾਂ ਦੇ ਕੋਲ ਬਹੁਤ, ਉਹਨਾਂ ਦੇ ਦੁੱਖ ਸੁੱਖ ਦੇ ਸਾਥੀ ਬਣੋ, ਉਹਨਾਂ ਦੀ ਗੱਲਬਾਤ ਸੁਣਦੇ ਰਹੋ। ਤੇ ਦੇਖ ਲਓ ਕਿ ਨਿਸ਼ਾਨੀਆਂ ਸ਼ੇਅਰ ਕਮੈਂਟ ਹੈ। ਬੰਦ ਹੋ ਗਿਆ, ਖਤਮ ਹੋ ਗਿਆ। ਕਿਤੇ ਖੂਹ ਚੌਂਕ 'ਚ ਚੌਰੀ ਆ ਚੌਕ ਦੇ ਵਿੱਚ ਖੂਹ ਹੁੰਦਾ। ਜਿੱਥੇ ਤਖਤੀ ਉਹਦੇ ਥੱਲੇ ਉਹ ਲੱਭਿਆ ਗਿਆ ਉਹ ਖੂਹ ਜਿਹੜਾ ਉੱਤੇ ਬਿਜਲੀ ਦੇ ਰਿਹਾ। ਇਹ ਸਕੂਲ ਵੈਨ ਆਈ ਇਹਨੂੰ ਦੇਖਿਆ। ਸਰਦਾਰ ਫਤਿਹ ਜੀ ਆਪਣੇ ਘਰ ਵੇਖ ਕੇ, ਪਿੰਡ ਵੇਖ ਕੇ ਤੇ ਇੱਧਰ ਚੌਕ ਦੇ ਵਿੱਚ ਆਏ ਨੇ। ਤੇ ਜਨਤਾ ਇੱਥੇ ਇਕੱਠੀ ਹੋ ਗਈ ਹੈ ਤੇ ਤੋੜਦਾ ਮੋਬਾਈਲ। ਲੈ ਨੁਕਸਾਨ ਹੋ ਗਿਆ, ਦਿਖਾ। ਹਾਂ ਉਹ ਫੋਨ ਟੁੱਟ ਗਿਆ ਯਾਰ। ਬੰਦੇ ਨੇ ਐਕਸਾਈਟਮੈਂਟ ਦੇ ਵਿੱਚ ਫੋਨ ਤੋੜ ਲਿਆ ਆਪਣਾ। ਤੇ ਹੁਣ ਸਰਦਾਰ ਜੀ ਇੱਥੇ ਕੁਝ ਲੈ ਰਹੇ ਆ ਦੁਕਾਨ ਤੋਂ। ਕਿਹੜੀ ਕਾਫੀ ਆ, ਬਦਾਮ। ਚਲੋ ਮੈਂ ਤੁਹਾਨੂੰ ਕਿਹਾ ਸੀ, ਤੁਹਾਨੂੰ ਕਿਹਾ ਸੀ ਮੈਂ ਲਿਆ ਉਧਰ। ਮੈਂ ਭਾਜੀ ਤੁਹਾਨੂੰ ਕਿਹਾ ਸੀ। ਓਏ ਖੜ ਜਾ ਇੱਕ ਮਿੰਟ, ਆ ਫੜੀ ਮੋਬਾਈਲ ਫੜੀ ਵੀਡੀਓ ਬਲੌਗ ਬਣਾਈ। ਲੋ ਜੀ ਬੱਚੇ ਕਿੱਡੇ ਖੁਸ਼ ਹੋ ਗਏ ਪਿੰਡ ਦੇ। ਵਾਹ ਰੇ ਵਾਹ ਗਿਆ ਆ ਸਹੀ ਤਰੀਕਾ ਹੀ, ਬੱਚੇ ਖੁਸ਼ ਹੋ ਗਏ ਨੇ। ਲੱਟੀ ਚਲੋ ਗੋਲੀਆਂ ਵੀ ਚੱਕੀ ਚਲੋ, ਸਹੀ ਕੰਮ। ਓਏ ਹੋਏ 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 ਓਏ ਹੋਏ 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 ਬੱਲੇ ਬੱਲੇ ਬੱਲੇ। ਉਹ ਖਾਡਾ ਖਰਾਬ ਹੋਏ। ਓਏ 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 ਓਏ
ਤੁਹਾਡੀ ਮਿਹਰਬਾਨੀ। ਓਏ ਕੀ ਹੋ ਗਿਆ? ਓਏ ਹੋਏ ਹੋਏ ਹੋਏ, ਬੱਚੇ ਤੇ ਬੜੇ ਅਸਲਾਂ ਦੇ ਭੁੱਖੇ ਆ ਭੁੱਖੇ ਆ। ਓਏ ਓਵੇ 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 ਓਵੇ, ਤੇਰੀ ਖੈਰ ਹੋਵੇ ਵੇ। ਓ ਗੱਜਰੇ ਆਪਣੇ ਸੇ ਠੀਕ ਆ, ਹੁਣ ਆਪ ਖਾ ਲਾਂਗੇ। ਓਏ ਹੋਏ 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 ਓਏ ਹੋਏ 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 ਹੋਏ। ਆ ਜੇ ਪਿੰਡਾਂ ਦੇ ਬੱਚੇ ਆ। ਬੱਲੇ ਬੱਲੇ ਬੱਲੇ। ਪੂਰਾ ਪੂਰਾ ਹਾਲ ਦੇਖਿਆ। ਓਏ ਹੋਏ ਇਧਰ ਮੱਛੀਆਂ। ਓਏ ਹੌਲੀ ਓਏ, ਇਧਰ ਥੋੜ ਮੱਛੀਆਂ। ਚੰਗੀ ਰੌਣਕ ਲਾਤੀ ਸਰਦਾਰਾ ਆ ਗਏ ਤੇ। ਉਹ ਭਾਜੀ ਕਿਹੜੀ ਛੇੜ ਪਾਤੀ। ਚਲੋ ਜੀ, ਹੁਣ ਅਸੀਂ 7:30 ਚੱਕ ਚੋਂ ਨਿਕਲ ਰਹੇ ਹਾਂ ਤੇ ਹੁਣ ਜਾਣਾ ਸਿੱਧਾ ਅਸੀਂ 100 ਭਾਜੀ ਨੂੰ ਅਨਲੌਕ ਕਰਿਓ ਸ਼ੀਸ਼ੇ ਨੂੰ, ਤੇ ਜਾਣਾ ਹੁਣ ਅਸੀਂ ਸਿੱਧਾ ਇੱਥੋਂ 105 ਬੰਗੇ ਸਰਦਾਰ ਭਗਤ ਸਿੰਘ ਦਾ ਪਿੰਡ ਹੈ। ਤੁਸੀਂ ਇੱਥੋਂ ਦੇ ਲੋਕਾਂ ਦਾ ਪਿਆਰ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਇੱਥੋਂ ਮਾੜਾ ਜਿਹਾ ਰਾਹ ਪੁੱਛਿਆ ਮੁੰਡੇ ਕੋਲੋਂ ਤੇ ਉਹ ਘਰੋਂ ਸਕੂਟਰ ਕੱਢ ਲਿਆ। ਉਹ ਕਹਿੰਦਾ ਕਿ ਮੈਂ ਚੱਲਦਾ ਤੁਹਾਡੇ ਨਾਲ ਅੱਗੇ ਅੱਗੇ ਤੇ ਤੁਹਾਨੂੰ ਸਿੱਧੇ ਰਸਤੇ ਲਾ ਕੇ ਆਉਂਦਾ। ਇੱਕ ਚੀਜ਼, ਦੂਜੀ ਚੀਜ਼ ਇਹ ਦੇਖਦੇ ਹੋ ਜਨਤਾ ਖੜੀ ਹੈ। ਕਿਉਂ ਰਾਣਾ ਸਾਹਿਬ? ਬਿਲਕੁਲ ਬਿਲਕੁਲ ਜੀ। ਰਾਣਾ ਸਾਹਿਬ, ਮੈਨੂੰ ਲੱਗਦਾ ਤੁਹਾਡਾ ਫਸਟ ਐਕਸਪੀਰੀਅੰਸ ਹੈ ਪਿੰਡਾਂ ਨਾਲ। ਹਾਂਜੀ, ਮੇਰਾ ਮਤਲਬ ਕਦੀ ਐਕਸਪੀਰੀਅੰਸ ਨਹੀਂ ਹੈ ਕਿਸੇ ਪਿੰਡ। ਲੇਕਿਨ ਕਿਹਦਾ ਲੱਗਿਆ? ਲੇਕਿਨ ਬਹੁਤ ਚੰਗਾ। ਹੈਂ? ਤੁਹਾਡੇ ਘਰ ਕੀ ਹੈ ਨਾ? ਆਹ ਮੋਟਰਸਾਈਕਲ, ਹਾਂਜੀ ਇੱਕ ਮਿੰਟ, ਆਹ ਮੋਟਰਸਾਈਕਲ ਵਾਲੇ ਅੱਗੇ ਲੱਗੇ ਨੇ ਜੀ। ਰਾਣਾ ਸਾਹਿਬ ਕੀ ਕਹਿ ਰਹੇ ਸੀ? ਯਾਰ ਬੇਲੀ ਸਲਾਮਤ ਹੋਣ ਤੇ ਕੋਈ ਨਾ ਕੋਈ ਜ਼ਰੀਏ ਕੱਢ ਹੀ ਲੈਂਦੇ ਨੇ। ਤੁਹਾਡੀ ਮਿਹਰਬਾਨੀ, ਤੁਹਾਡੀ ਵਜ੍ਹਾ ਤੋਂ ਹੀ ਨਾ ਸਾਨੂੰ ਜਿਹੜਾ ਆਸਾਨੀ ਪੈਦਾ ਹੋਈ। ਨਹੀਂ ਤਾਂ ਆਪਾਂ ਤਾਂ ਨਹੀਂ ਲੱਭ ਸਕਣਾ ਸੀ। ਨਹੀਂ ਲੱਭ ਗਿਆ ਅੱਗੇ ਕਰ ਦਿੱਤਾ ਹੋਇਆ ਸੀ। ਨਹੀਂ ਭਾਜੀ, ਇਹ ਸਾਡਾ ਮਹਿਕਮਾ ਹੀ ਨਹੀਂ ਹੈ। ਮਹਿਕਮਾ ਬਣਾ ਲਿਆ ਕਿ ਆਪਾਂ ਰਾਣਾ ਸਾਹਿਬ। ਅੱਛਾ, ਇਹ ਪਿੰਡ ਦੀ ਸੱਥ ਹੈ ਜੀ। ਇਹ ਜਿਹੜਾ ਬੋਰਡ ਹੈ, ਇੱਥੇ ਬਹਿੰਦੇ ਵੱਟੂ ਸਾਹਿਬ ਬੰਦੇ ਤੇ ਕੁਛ ਉਹ ਪਰਲੇ ਪਾਸੇ ਬਹਿੰਦੇ ਤੇ ਪਿੰਡ ਪੂਰਾ ਤੁਸੀਂ ਆਹ ਵੇਖੋ। ਯਕੀਨ ਕਰ ਜੋ, ਲੱਗਦਾ ਨਾ ਮੈਂ ਆਉਂਦੀ ਵਾਰੀ ਵੀ ਕਿਹਾ ਸੀ ਕਿ ਬਿਹਾਰ ਦਾ ਪਿੰਡ ਆ, ਯੂਪੀ ਦਾ ਪਿੰਡ ਆ, ਇਹ ਪੰਜਾਬ ਦਾ ਪਿੰਡ ਨਹੀਂ ਲੱਗਦਾ। ਤੇ ਇਹ ਉਹ ਹਿਸਾਬ ਆ। ਚਲੋ ਚੱਲਦੇ ਹਾਂ ਹੁਣ ਸਿੱਧਾ 105 ਬੰਗਿਆਂ 'ਚ ਆ ਕਰ ਲਓ ਜੀ। ਨਹੀਂ ਆ ਆਪਾਂ ਮਸਜਿਦ ਹੀ ਬਣਾ ਰਹੇ ਹਾਂ ਜੀ। ਥੋੜਾ ਡਾਊਨ ਕਰੋ ਸ਼ੀਸ਼ਾ। ਆ ਹੋ ਗਿਆ, ਬਿਸਮਿਲ੍ਲਾ ਜੀ। ਅਸੀਂ ਪਿੰਡ ਇੰਟਰ ਹੋ ਗਏ ਜੀ। ਸਰਦਾਰ ਭਗਤ ਸਿੰਘ ਦਾ ਪਿੰਡ 105 ਬੰਗੇ। ਤੇ ਇਹ ਅੱਛਾ, ਇਹ ਪਿੰਡ ਕੋ ਥੋੜਾ ਜਿਹਾ ਫਿਰ ਵੀ ਸੈੱਟ, ਦੁਕਾਨਾਂ ਸ਼ਕਾਨਾਂ ਚਾਰ ਹਨ। 7:30 ਚੱਕ ਲਾਉਣਾ ਕਿਉਂ ਬੱਟੂ ਸਾਹਿਬ? ਅਦੇਕਾਂ ਵੀ ਪਈਆਂ ਹੀ, ਉਹ ਵੇਖ ਢਿੱਡ ਤੇ ਜੋੜ ਕੇ ਰੱਖੀ। ਜੀ ਇੱਥੋਂ ਹੁਣ ਅਸਾਂ ਸਿੱਧਾ ਜਾਣਾ ਸਰਦਾਰ ਭੋਲਾ ਜੱਟ ਚਸਕਾ ਪੁਆਇੰਟ। ਬਾਬਾ ਜੀ ਕੀ ਹਾਲ ਆ? ਰੰਗ ਵੀ ਕਦੀ ਨਹੀਂ ਵੇਖਿਆ ਹੈਗਾ। ਹਾਂ ਹਾਂਜੀ, ਮੈਂ ਕਿਹਾ ਇਸ ਜਲੇਬੀਆਂ ਦਾ ਹਾਂ ਰੰਗ ਵੀ ਕਦੀ ਨਹੀਂ। ਆ ਵੀ ਇਹ ਵੀ ਜਲੇਬੀਆਂ ਦੀ ਮਠਿਆਈ ਵਾਲੀ ਦੁਕਾਨਾਂ ਬਹੁਤ ਆ ਜੀ ਇੱਥੇ ਬੰਗਿਆਂ ਦੇ ਵਿੱਚ। 3-4 ਦੁਕਾਨਾਂ ਬੰਗਿਆਂ 'ਚ ਮਠਿਆਈ ਵਾਲੀਆਂ। ਨਹੀਂ, ਭਗਤ ਸਿੰਘ ਲੱਗਦਾ ਮਿੱਠਾ ਬਹੁਤ ਖਾਂਦਾ ਜੀ। ਹਾਂ ਜੀ, ਇੱਧਰ ਜੀ ਖਾਦ ਵਾਲੇ ਵੀ ਬੈਠੇ। ਉਸਤਾਦ ਇੱਧਰ ਤਾਂ ਮਸ਼ੀਨਾਂ ਕਿਰਾਏ ਤੇ, ਉਹ ਕਿਰਾਏ ਤੇ ਕਹਿੰਦਾ ਕਿਸ਼ਤਾਂ ਤੇ ਮਿਲਦੀਆਂ ਨੇ। ਲਓ ਜੀ, ਪਹੁੰਚ ਗਏ ਸਰਦਾਰ ਭਗਤ ਸਿੰਘ ਦੇ ਘਰ, ਉਹਨਾਂ ਦੀ ਹਵੇਲੀ ਦੇ ਵਿੱਚ। ਤੇ ਸਾਡੀ ਬਾਕੀ ਜਨਤਾ ਉਹ ਆ ਰਹੀ ਪਿੱਛੇ, ਉੱਥੇ ਲੱਗ ਗਈਆਂ ਗੱਡੀਆਂ। ਹਾਂ ਇੱਧਰ ਆ ਸਰਦਾਰ ਭਗਤ ਸਿੰਘ ਦੀ ਹਵੇਲੀ 'ਚ। ਯਾਰ ਇਹ ਬਦਲਤਾ, ਨਕਸ਼ੇ ਬਦਲਤਾ ਫੜ ਕੇ ਇਹਨਾਂ ਨੇ। ਕਿਉਂ ਵੀ ਵੱਟੂ ਸਾਹਿਬ, ਨਕਸ਼ਾ ਹੀ ਮੈਂ ਕਹਿਣ ਡਿਆ ਬਦਲਤਾ ਫੜ ਕੇ ਇਹਨਾਂ ਨੇ ਨਾ ਹਵੇਲੀ ਦਾ। ਅੱਗੇ ਨਹੀਂ ਸੀ ਆ ਇੱਦਾਂ। ਵੈਲਕਮ ਵਿਰਕਾਂ ਦੇ ਅੰਡਰ ਜਗ੍ਹਾ ਸੰਧੂਆਂ ਦੀ ਤਰੀਖੀ ਹਵੇਲੀ ਸਰਦਾਰ ਭਗਤ ਸਿੰਘ ਹੈ। ਤੇ ਅੱਛਾ ਜੀ, ਜਨ ਸਰਦਾਰ ਭਗਤ ਸਿੰਘ, ਇਹ ਉਹਨਾਂ ਦੇ ਬਾਰੇ ਸਾਰਾ ਲਿਖਿਆ ਹੋਇਆ। ਘਰ ਚੱਕ ਨੰਬਰ 105 ਬੰਗਲਾ, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫੈਸਲਾਬਾਦ। ਜਾਟ ਸੰਧੂ ਘਰਾਣਾ ਹੈ ਨਾ। ਜਾਟ ਜੱਟ ਨਹੀਂ, ਜਾਟ ਇੱਕ ਹੀ ਚੀਜ਼ ਹੈ। ਇੱਧਰ ਇੰਗਲਿਸ਼ ਦੇ ਵਿੱਚ ਲਿਖੇ ਹੋਏ ਨੇ ਸਰਦਾਰ ਭਗਤ ਸਿੰਘ। ਇਹ ਪੁਰਾਣਾ ਉਦਾਂ ਹੀ ਆ ਜੀ ਕਮਰਾ। ਹਾਂ ਆ ਉਦਾਂ ਹੀ ਉਹਨਾਂ ਰੱਖਿਆ ਹੋਇਆ। ਸਰਦਾਰ ਭਗਤ ਸਿੰਘ
ਉਹਨਾਂ ਦੇ ਸਾਥੀਆਂ ਦੀਆਂ, ਉਹਨਾਂ ਦੀ ਫੈਮਿਲੀ ਮੈਂਬਰਸ ਦੀਆਂ ਫੋਟੋਜ਼ ਲੱਗੀਆਂ ਹੋਈਆਂ ਨੇ ਸਾਰੀਆਂ। ਗੁਰਮੁਖੀ ਦੇ ਵਿੱਚ ਉਹਨਾਂ ਦੇ ਬਾਰੇ ਸਾਰਾ ਲਿਖਿਆ ਹੋਇਆ ਇੱਥੇ ਵੀ। ਇਹ ਤੁਸੀਂ ਵੇਖ ਸਕਦੇ ਹੋ ਕੈਲੰਡਰ ਲੱਗੇ ਹੋਏ ਨੇ। ਮਾਤਾ ਪਾਰਵਤੀ ਬਾਈ ਰਾਜਗੁਰੂ, ਰਾਜਗੁਰੂ ਦੀ ਬੇਬੇ ਗਿਫਟ ਬਾय ਜੱਸੀ ਲਾਲਪੁਰੀਆ। ਮਾਤਾ ਰਾਲੀ ਦੇਵੀ, ਸੁਖਦੇਵ ਮਦਰ। ਇਹ ਇਹਨਾਂ ਦੇ ਸਾਰੇ ਟੱਬਰ ਦੀਆਂ ਫੋਟੋਆਂ। ਦੱਸ ਦਿਆ ਕਿ ਉਹ ਕਮਰਾ ਆ ਜਿੱਥੇ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਆ, ਜਿੱਥੇ ਉਹ ਰਹਿੰਦੇ ਹੁੰਦੇ ਸੀ। ਸਭ ਤੋਂ ਮਸ਼ਹੂਰ ਫੋਟੋ ਆ ਉਹਨਾਂ ਦੀ ਇਹ ਜੇਲ੍ਹ ਵਾਲੀ। ਪੂਰਾ ਸਾਡੀਆਂ ਫੋਟੋਆਂ ਕਿਸ਼ਨ ਸਿੰਘ ਗੜਗੜ ਉਹਨਾਂ ਦੀ ਫੋਟੋ ਲੱਗੀ ਹੋਈ ਆ। ਭਾਨਾ ਸਿੰਘ, ਚਲੋ ਜੀ ਸਰਦਾਰ ਭਗਤ ਸਿੰਘ ਦੀ ਹਵੇਲੀ ਚੋਂ ਬਾਹਰ ਨਿਕਲ ਗਏ ਤੇ ਹੁਣ ਜਾ ਰਹੇ ਹਾਂ ਅਸੀਂ ਬਾਹਰ ਨੂੰ। ਹਾਂ ਚੰਨ ਕਿੱਦਾਂ ਹੋਰ ਠੀਕ ਹੋ? ਵੀਡੀਓ ਬਣਾ ਲੈਣੇ ਕੋਈ ਨਹੀਂ। ਚਲੋ ਜੀ ਪਹਿਲਾਂ ਆਪਾਂ ਵੀਡੀਓ ਬਣਾ ਲਈਏ, ਬਾਕੀ ਗੱਲਬਾਤ। ਜਾ ਰਹੇ ਆ ਤੇ ਕਹਿੰਦੇ ਆ ਕਿ ਬੇਰੀ ਸਰਦਾਰ ਭਗਤ ਸਿੰਘ ਦੇ ਹੱਥਾਂ ਦੀ ਲੱਗੀ ਹੋਈ ਬੇਰੀ ਆ। ਮੁਰਗੀਆਂ ਉਹਦੀਆਂ ਨਹੀਂ, ਬਾਅਦ ਚ ਲਈਆਂ ਉਹਨਾਂ ਨੇ, ਲੇਕਿਨ ਹਵੇਲੀ ਬੇਰੀ ਜਿਹੜੀ ਆ ਉਹਨਾਂ ਦੀ ਆ। ਤੇ ਹਵੇਲੀ ਤਾਂ ਆਲਰੇਡੀ ਫਿਰ ਉਹਨਾਂ ਦੀ ਹੈ ਹੀ ਆ। ਆਇਓ ਉੱਥੇ ਮਾੜਾ ਜਿਹਾ। ਬੱਟੂ ਸਾਹਿਬ ਤੁਹਾਡੀ ਬੜੀ ਮਿਹਰਬਾਨੀ, ਬੜਾ ਪਿਆਰ, ਤੁਸੀਂ ਗੱਡੀ ਲੈ ਕੇ ਸਾਡੇ ਨਾਲ ਲੱਗੇ, ਅੱਗੋਂ ਦੀ ਆਏ ਦਿਨ ਰਾਤ ਸਾਨੂੰ ਇੱਥੇ, ਤੁਸੀਂ ਸਾਨੂੰ ਇੰਨਾ ਸਰਵ ਕੀਤਾ, ਬਹੁਤ ਵੱਡੀ ਚੀਜ਼ ਆ। ਇਹ ਗੱਲਾਂ ਵਿੱਚ ਵੀ ਲਾਣੀਆਂ ਜੇ ਹੈ, ਇਹ ਵਿੱਚ ਲੱਗਣਗੀਆਂ ਸਾਰੀਆਂ ਹੀ ਲੱਗਣੀਆਂ। ਇਹ ਇੰਨਾ ਮਾਨ ਸਨਮਾਨ ਬੱਟੂ ਦਾ ਕਰਾਂਗੇ ਤਾਂ ਬੱਟੂ ਗਾਂ ਕੰਮ ਓਕੇ। ਇਹਦੇ ਨਾਲ ਲਿਓ, ਕੋਈ ਲੱਗਦਾ ਹੋ ਸਕਦਾ ਵੀਡੀਓ। ਓਕੇ ਜੀ ਓਕੇ, ਮਿਹਰਬਾਨੀ ਜਨਾਬ। ਸਾਡੀ ਖਾਸ ਬੀਬੀ ਇਹਨੂੰ ਲਾ ਦਿਓ। ਤੁਹਾਡੀ ਮਿਹਰਬਾਨੀ। ਤੁਸੀਂ ਫਿਰ ਇਹਨਾਂ ਨੂੰ ਮੈਂ ਫੋਨ ਕੀਤਾ ਵੀ ਆਪਾਂ 7:30 ਜਾਣਾ ਚੋਰੀ, ਗੱਡੀਆਂ ਲੈ ਕੇ ਅੱਗੋਂ ਦੀ ਆਏ। ਫਿਰ ਇੰਨਾ ਪਿਆਰ ਸਤਿਕਾਰ ਇਹ ਕਿ ਇਹਨਾਂ ਨੇ ਕਿਹਾ ਜੀ ਸਾਡੇ ਅੱਡੇ ਤੇ ਰੁਕ ਕੇ ਚਾਹ ਪੀ ਕੇ ਜਾਣੀ। ਤੁਸੀਂ ਸਾਡੇ ਵੈਸੇ ਹੀ ਜਣਾ ਨੇ ਦੀ ਜਨਾਬ, ਤੁਸੀਂ ਸਾਡੇ ਲਈ ਸਾਡੀ ਸ਼ਾਨ ਹੋ, ਸਾਡਾ ਫਖਰ ਹੋ ਕਿ ਅਸੀਂ ਪਿਆਰ ਆ ਤੁਹਾਡੇ ਵਾਲੇ ਦੇ ਹੋ। ਤੁਸੀਂ ਸਾਡੇ ਜਣਾ ਨੇ ਤੇ ਸਾਡੇ ਮਿੱਤਰ ਹੋ, ਸਾਡੇ ਭਰਾ। ਯੂ ਆਈ ਕਿਸ ਯੂ ਆਈ ਮਿਸ ਯੂ। ਇੰਡੀਆ ਕਿਸੇ ਚਲੋ ਚੱਲਦੇ ਹਾਂ। ਠੀਕ ਹੈ। 105 ਵੰਗੇ ਸਰਦਾਰ ਭਗਤ ਸਿੰਘ ਦੀ ਹਵੇਲੀ ਨੂੰ ਬਾਏ ਬਾਏ। ਅਸੀਂ 105 ਵੰਗਿਆਂ ਚੋਂ ਸਰਦਾਰ ਭਗਤ ਸਿੰਘ ਦੇ ਪਿੰਡੋਂ ਹੋ ਕੇ ਤੇ ਹੁਣ ਅਸੀਂ ਪਹੁੰਚ ਗਏ ਆ ਫੈਸਲਾਬਾਦ ਕਬਰਸਤਾਨ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਦੀ ਕਬਰ ਦੇ ਉੱਤੇ। ਅਸੀਂ ਥੋੜਾ ਜਿਹਾ ਲੇਟ ਹੋ ਗਿਆ ਸੀ, ਟ੍ਰੈਫਿਕ ਦੀ ਵਜ੍ਹਾ ਤੋਂ ਪਿੱਛੇ ਰਹਿ ਗਏ ਤੇ ਸਾਡੇ ਸੰਗੀ ਜਿਹੜੇ ਨੇ ਉਹ ਪਹਿਲਾਂ ਪਹੁੰਚ ਗਏ ਨੇ ਤੇ ਮੇਰਾ ਖਿਆਲ ਹੈ ਰਾਣਾ ਸਾਹਿਬ ਇਸ ਸਾਈਡ ਤੇ ਵੀ। ਲੋ ਜੀ ਪਹੁੰਚੇ ਆ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਮਜ਼ਾਰ ਤੇ। ਇੱਧਰ ਡੇਰੇ ਵਾਲਿਆਂ ਦਾ ਡੇਰਾ ਤੇ ਇੱਧਰ ਮਜ਼ਾਰ ਹੈ। ਪਹੁੰਚ ਗਏ ਅਸੀਂ। ਉਹ ਟ੍ਰੈਫਿਕ ਦੀ ਵਜ੍ਹਾ ਥੋੜਾ ਜਿਹਾ ਫਸ ਗਿਆ ਸੀ। ਆ ਗਿਆ ਜੀ। ਕਬਰ ਉਸਤਾਦ ਫਰਖ ਫਤਿਹ ਅਲੀ ਖਾਨ ਸਾਹਿਬ। ਤਰੀਕ ਪੈਦਾਇਸ਼ 25 ਦਸੰਬਰ 1952, ਤਰੀਕ ਵਫਾਤ 7 ਸਤੰਬਰ 2003 ਬਰੋਜ਼ ਇਤਵਾਰ। ਇਹ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਵਾਲਦ ਨੇ ਤੇ ਇਹ ਬਾਬਾ ਜੀ ਖੁਦ ਨੇ। ਜਿਹੜੀ ਚਿੱਪ ਰੱਬ ਸੋਹਣੇ ਨੇ ਬਾਬੇ ਦੇ ਗਲ 'ਚ ਲਾਈ ਹੋਈ ਸੀ, ਅੱਜ ਤੱਕ ਕਿਸੇ ਦੇ ਨਾਲ ਲੱਗੀ ਨਾ ਲੱਗਣੀ ਹੈ, ਕਿਉਂਕਿ ਇਹਨਾਂ ਦੀ ਆਵਾਜ਼ ਕਲਾਮ ਬੁੱਲੇ ਸ਼ਾਹ ਦਾ ਕਹਿੰਦੇ ਹੁੰਦੇ ਨੇ ਬੰਦਾ ਵੈਸੇ ਮਸਤ ਹੋ ਜਾਂਦਾ। ਇਹ ਉਸਤਾਦ ਦੀ ਕਬਰ ਹੈ, ਉਸਤਾਦ ਦੇ ਬਰਸੀਰ ਹੀ ਕਹਿ ਸਕਦੇ ਹੋ, ਪੂਰੇ ਬਰਸੀਰ ਦੇ। ਤਰੀਕ ਪੈਦਾਇਸ਼ 13 ਅਕਤੂਬਰ 1948, ਤਰੀਕ ਵਫਾਤ 16 ਅਗਸਤ 1997, 12 ਰਬੀਉਲ ਸਾਨੀ 1418 ਬਰੋਜ਼ ਇਤਵਾਰ। ਜਿਸਮ ਲੱਗਾ ਹੋਇਆ ਇਹਨਾਂ ਦਾ। ਔਰ ਇਹ ਬਾਕੀ ਇਹਨਾਂ ਦੀ ਫੈਮਿਲੀ ਦੇ ਮੈਂਬਰਸ ਜਿੰਨੇ ਵੀ ਨੇ ਉਹਨਾਂ ਦੀਆਂ ਕਬਰਾਂ ਨੇ। ਸੁਣਦੇ ਹੋ ਤੁਸੀਂ? ਲਾਗੇ ਬਹਿ ਕੇ ਸੁਣਿਆ ਕਦੀ? ਮੇਰੇ ਫਾਦਰ ਸਾਹਿਬ ਨੇ ਕਈ ਦਫਾ ਕੋਲ ਬੈਠੇ, ਜਿੱਦਾਂ ਹੁਣ ਆਪਾਂ ਇੱਥੇ ਬੈਠੇ ਆ, ਉਸ ਹਿਸਾਬ ਨਾਲ ਉਹਨਾਂ ਨੂੰ ਕਈ ਦਫਾ ਸੁਣਿਆ। ਮੈਂ ਕਦੇ, ਮੇਰੀ ਬਦਕਿਸਮਤੀ ਮੇਰੇ ਕੋਲ ਦੇਖ ਨਹੀਂ ਹੋਇਆ,
ਪਰ ਮੈਂ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਲੇਕਿਨ ਹੁਣ ਤੁਸੀਂ ਇੰਟਰਨੈਟ ਤੇ ਸੁਣਿਆ ਹੋਊਗਾ। ਮੈਂ ਤਾਂ ਬਚਪਨ ਤੋਂ ਸੁਣਦਾ, ਮੈਂ ਤਾਂ ਛੋਟਾ ਹੁੰਦਾ ਇਹਨਾਂ ਨੂੰ ਹੀ ਸੁਣਦਾ, ਸਾਰੇ ਮੈਨੂੰ ਇਸੀ ਕੰਮ ਲਈ ਇੱਧਰ ਆ ਜਾਣਦੇ ਜਾਓ। ਨੇ। ਉੱਥੇ ਸਤਾਦਾ ਕਹਿੰਦੇ ਹੁੰਦੇ ਆ ਕਿ ਆਵਾਜ਼ ਨੁਸਰਤ ਦੀ, ਕਲਾਮ ਬੁੱਲੇ ਸ਼ਾਹ ਦਾ, ਬਿਲਕੁਲ। ਤੇ ਰਾਤ ਦੀ ਤਨਹਾਈ ਹੋਵੇ ਤੇ ਬੰਦਾ ਦੁਨੀਆ ਤੋਂ ਵੈਸੇ ਕਹਿੰਦੇ ਅੱਡ ਹੋ ਜਾਂਦਾ ਨਾ। ਬੁੱਲੇ ਸ਼ਾਹ ਦੇ ਵੀ ਜਾਣਾ ਸੀ। ਬੁੱਲੇ ਸ਼ਾਹ ਦਾ ਕਲਾਮ। ਹਾਂਜੀ, ਹਾਂਜੀ। ਤਾਂ ਅਸੀਂ ਤਾਂ ਬਚਪਨ ਤੋਂ ਸੁਣਦੇ, ਮੈਂ ਆਪਣੇ ਫਾਦਰ ਸਾਹਿਬ ਕਰਕੇ ਸੁਣਦਾ। ਤਾਂ ਬਚਪਨ ਤੋਂ ਵੈਸੇ ਇਹ ਗੱਲ ਹੈ ਕਿ ਜਿਹੜੀ ਚਿੱਪ ਇਹਨਾਂ ਦੇ ਗਲੇ 'ਚ ਰੱਬ ਨੇ ਲਾਈ ਹੈ, ਉਹ ਮੇਰਾ ਖਿਆਲ ਹੈ ਕਿ ਹੁਣ ਤੱਕ ਦੁਬਾਰਾ ਕਦੀ ਕਿਸੇ ਦਾ ਉਹੀ ਆਵਾਜ਼, ਉਹੋ ਜੀ ਕਲਾ, ਉਹ ਇਹੋ ਜਿਹਾ ਸੁਰ ਕੋਈ ਵੀ ਨਹੀਂ ਸੁਰ ਕਿਸੇ ਕੋ ਵੀ ਨਹੀਂ ਨਾ। ਗੱਲ ਕੱਲੀ ਸੁਰਦੀ ਨਹੀਂ ਗੀ, ਮੇਰੇ ਹਿਸਾਬ ਨਾਲ ਤਾਂ ਇਹ ਇੱਕ ਫਰਿਸ਼ਤਾ ਹੀ ਸੀ। ਰਿਸ਼ਤੇ ਬਿਕਾਜ਼ ਇਹਨਾਂ ਨੇ ਕਿਸੇ ਮਜ਼ਹਬ ਦੇ ਨਾਲ, ਕਿਸੇ ਚੀਜ਼ ਦੇ ਨਾਲ ਇਹਨਾਂ ਨੇ ਕੋਈ ਫਰਕ ਨਹੀਂ ਕੀਤਾ। ਹਾਂ, ਕੋਈ ਵਿਤਕਰਾ ਨਹੀਂ ਸੀ ਯਾਰ, ਪਿਆਰ ਪਿਆਰ ਕੀਤਾ। ਕੀਤਾ। ਇਹਦੇ ਕੋਈ ਵੀ ਆ ਜਾਵੇ ਇਹਨਾਂ ਦੇ ਕੋਲ, ਇਹਨਾਂ ਦਾ ਆਪਦੀ ਇੱਕ ਭਗਤੀ ਆਪਣੇ ਫਨ ਦੇ ਵਿੱਚ ਇੰਨੀ ਸੀ, ਇਹਨਾਂ ਨੇ ਬਾਕੀ ਦੁਨਿਆਵੀ ਚੀਜ਼ਾਂ ਦਾ ਨਾਲ ਇਹਨਾਂ ਨੂੰ ਮਤਲਬ ਹੀ ਨਹੀਂ ਸੀ। ਇਹਨਾਂ ਨੇ ਆਪਣੇ ਫਨ ਦੇ ਨਾਲ ਪੂਰੀ ਜਾਨੀ ਕਿ ਔਰ ਵੇਖੋ ਨਾ ਕਿ ਪੰਜਾਬ ਕੀ ਭਾਜੀ ਕੋਈ ਪਰੇਸ਼ਾਨ ਨਾ ਹੋਵੋ, ਤੁਸੀਂ ਇੱਥੇ ਕਰ ਲਾਂਗੇ ਸੈੱਟ ਨੂੰ ਆਪੇ। ਹਾਂਜੀ, ਇਹ ਰੂਹਾਨੀ ਚੀਜ਼, ਇਹ ਰੂਹਾਨੀਅਤ ਹੀ ਹੈ ਇਹਨਾਂ ਦੀ। ਦੂਸਰੀ ਗੱਲ ਹੈ ਕਿ ਜਿਹੜੀ ਪੰਜਾਬੀ ਜ਼ਬਾਨ ਨੂੰ ਪਹਿਚਾਣ ਇਹਨਾਂ ਦਿੱਤੀ ਹੈ, ਤੇ ਇਹਨਾਂ ਤੋਂ ਬਾਅਦ ਸਾਡਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਰਿਹਾ, ਲੇਕਿਨ ਉਹਨਾਂ ਤੋਂ ਪਹਿਲੇ ਰਸਤੇ ਜਿਹੜੇ ਇਹਨਾਂ ਖੋਲ੍ਹੇ ਆ ਪੰਜਾਬੀ ਬੋਲੀ ਲਈ, ਮੇਰਾ ਖਿਆਲ ਹੈ ਕਿ ਕਿਸੇ ਨੇ ਉਸ ਲੈਵਲ ਤੱਕ ਪਹੁੰਚ ਕੇ ਸਬ ਕੰਟੀਨੈਂਟ ਦੇ ਵਿੱਚੋਂ ਆਪਣੀ ਜ਼ਬਾਨ ਨੂੰ ਰਿਪਰੈਜ਼ੈਂਟ ਨਹੀਂ ਕੀਤਾ ਵੱਡੇ ਪੱਧਰ ਤੇ। ਇਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ। ਨਹੀਂ, ਕੰਪੈਰੀਜ਼ਨ ਨਹੀਂ, ਮੈਂ ਇੱਕ ਗੱਲ ਕਰ ਰਿਹਾ, ਮੈਂ ਉਹਨਾਂ ਦੀ ਰਿਸਪੈਕਟ ਕਰਦਾ। ਹਾਂਜੀ, ਪਰ ਨਸਰਤ ਦਾ ਦਰਜਾ ਜਿਹੜਾ ਨਾ, ਉਹ ਕੋਈ ਨਹੀਂ ਲੈ ਸਕਦਾ। ਨਹੀਂ ਆਪ ਉਹਨਾਂ ਨੇ ਕੰਪੋਜੀਸ਼ਨ, ਆਪ ਉਹਨਾਂ ਨੇ ਗਾਉਣਾ, ਆਪ ਉਹਨਾਂ ਨੇ, ਨਾਲੇ ਬੰਦੇ ਨੂੰ ਇੱਥੇ ਤੱਕ ਇਹਨਾਂ ਨੇ ਲੈ ਜਾਣਾ। ਤੁਸੀਂ ਖੋ ਜਾਂਦੇ ਹੋ ਇਹਨਾਂ ਦੀ 뮤직 'ਚ, ਇਦਾਂ ਹੀ ਹੈ ਨਾ। ਕੌਣ ਇਸ ਤਰ੍ਹਾਂ ਕਰ ਸਕਦਾ? ਕੋਈ ਨਹੀਂ, ਯੂ نو। ਸੋ ਇਟਸ ਅਮੇਜ਼ਿੰਗ। ਮੇਰੀ ਬਦਕਿਸਮਤੀ, ਮੈਂ ਇਹਨਾਂ ਨੂੰ ਜਿੰਦਿਆ ਨਹੀਂ ਦੇ ਸਕਿਆ, ਲਾਈਵ ਨਹੀਂ ਸੁਣ ਸਕਿਆ, ਪਰ ਮੇਰੀ ਰੂਹ ਨੂੰ ਇੰਨਾ ਸਕੂਨ ਹੈ ਕਿ ਕਮ ਸੇ ਕਮ ਮੈਂ ਇਹਨਾਂ ਨੂੰ ਸਲੂਟ ਕਰ ਵੈਸੇ ਭਾਈ ਇਹ ਐਸਾ ਪੰਜਾਬੀ ਸਿੰਗਰ ਸੀ ਨਾ, ਗੋਰੇ ਨੇ ਚਾਹੇ ਹੋਏ ਆ। ਹਾਂ, ਕਵਾਲੀ ਦੀ ਉਹ ਵੀ ਦੁਨੀਆ ਕੀ ਸ਼ੈ ਨੇ ਇਹਨਾਂ ਨੂੰ, ਜਿਨ੍ਹਾਂ ਨੂੰ ਪੰਜਾਬੀ ਦੇ ਲਫ਼ਜ਼ ਨਹੀਂ ਸਮਝ ਆਉਂਦੇ, ਹਾਂ, ਉਹ ਇਹਨਾਂ ਦੇ ਸੁਣ ਕੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੀ ਫੀਲਿੰਗ ਕੀ ਹੈ। ਹੁਣ ਹੋਰ ਇਦਾਂ ਕੌਣ ਕਰ ਸਕਦਾ? ਸਹੀ ਗੱਲ। ਇਹਨਾਂ ਦੀ ਬਹੁਤ ਬਹੁਤ ਪੰਜਾਬੀ, ਇਹ ਖੁਦ ਆਪ ਕਹਿੰਦੇ ਸੀ ਮੇਰੀ ਪੰਜਾਬੀ ਜ਼ੁਬਾਨ ਨਾਲ ਮੇਰਾ ਬਹੁਤ ਪ੍ਰੇਮ ਹੈ। ਜਿਹੜੀ ਮੈਂ ਪੰਜਾਬੀ ਕਲਾਮ ਦੇ ਵਿੱਚ ਜਿਹੜੇ ਆਪਣੇ ਬਾਬਾ ਬੁੱਲੇ ਸ਼ਾਹ ਦੇ ਜਦੋਂ ਮੈਂ ਗਾਉਣਾ, ਮੈਨੂੰ ਬੜਾ ਸਕੂਨ ਮਿਲਦਾ। ਸੋ ਬਹੁਤ ਛੋਟੇ ਹੁੰਦੇ ਸੁਣਦੇ ਮੋਟਰਵੇਆਂ ਤੇ ਇਹਨਾਂ ਦੀ ਕਵਾਲੀਆਂ ਸੁਣਨੀਆਂ, ਤਾਂ ਮੇਰੇ ਮਨ ਅਗਰ ਪਾਕਿਸਤਾਨ ਦੇ ਵਿੱਚ ਅਕਸਰ ਤੁਸੀਂ ਟਰੱਕਾਂ ਦੇ ਪਿੱਛੇ ਵੇਖੋਗੇ ਤਾਂ ਨਹੀਂ ਫੋਟੋ ਬਣੀ ਹੋਏਗੀ। ਹਾਂਜੀ, ਬਿਲਕੁਲ। ਬਹੁਤ ਬਹੁਤ ਮਿਹਰਬਾਨੀ। ਚਲੋ ਚੱਲਦੇ ਹਾਂ। ਖਬਰ ਤੇ ਦੁਆ ਮੰਗ ਕੇ, ਫਾਤਿਹਾ ਪੜ੍ਹ ਕੇ, ਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ। ਟਾਈਮ ਹੋ ਗਿਆ ਢੇਰ ਸਾਰਾ, ਮੇਰਾ ਰੋਜ਼ਾ ਵੀ ਹੈ, ਰੋਜ਼ਾ ਖੁੱਲ੍ਹਣ ਵਾਲਾ, ਜਾ ਕੇ ਇਫਤਾਰੀ ਦੀ ਤਿਆਰੀ ਕਰਨੇ ਆ। ਤੇ ਬਾਕੀ ਰਾਣਾ ਸਾਹਿਬ ਚਲੀਏ ਪੱਕਾ। ਚਲੋ, ਸਾਡੇ ਕਮਾਂਡੋ ਦੇ ਜਵਾਨ ਨੇ ਮਾਸ਼ਾਅੱਲਾ, ਇਹਨਾਂ ਦੇ ਵੀ ਰੋਜ਼ੇ ਨੇ, ਤੇ ਰੋਜ਼ੇ ਦੇ ਨਾਲ ਡਿਊਟੀ ਕਰ ਰਹੇ ਨੇ। ਇੱਕ ਲਾਈਕ ਬਣਦਾ ਇਹਨਾਂ ਵਾਸਤੇ, ਉੱਠ ਕੇ ਹਾਂ ਲਾਈਕ ਜ਼ਰੂਰ ਬਣਦਾ ਇਹਨਾਂ ਵਾਸਤੇ। ਇਹ ਭਾਜੀ ਪੱਗ ਨੂੰ ਸਲਾਮ ਆ। ਹਾਂ ਨਾ, ਚਲੋ ਜੀ ਚੱਲਦੇ ਹਾਂ। ਲੋ ਜੀ, ਫਿਰਦੇ ਫਰਾਉਂਦੇ ਅਸੀਂ 7:30 ਚੱਕ ਚੋਂ, ਉਸ ਤੋਂ ਬਾਅਦ ਸਰਦਾਰ ਭਗਤ ਸਿੰਘ ਦਾ ਪਿੰਡ, ਉਸ ਤੋਂ ਬਾਅਦ ਨੁਸਰਤ ਫਤਿਹ ਅਲੀ ਖਾਨ ਦੀ ਕਬਰ, ਫੈਸਲਾਬਾਦ ਚੋਂ ਹੁੰਦੇ ਤੇ ਅਸੀਂ ਪਹੁੰਚ ਗਏ ਹਾਂ ਫਿਰ ਦੁਬਾਰਾ ਮੋਟਰਵੇ ਤੇ ਚੜ੍ਹਨ ਵਾਲੇ। ਨਾਲ ਸੀਟ ਤੇ ਬਰਾਜਮਾਨ ਨੇ ਰਾਣਾ ਸ਼ਹਿਬਾਜ਼ ਸਾਹਿਬ। ਸਵੇਰ ਦੀ ਤਰ੍ਹਾਂ ਜਿਵੇਂ ਅਸੀਂ ਗਏ ਹਾਂ, ਤੇ ਹੁਣ ਵਾਪਸੀ ਹੈ। ਸਾਡਾ ਰੋਜ਼ਾ, ਤੇ ਰੋਜ਼ੇ ਦੇ ਵਿੱਚ ਵੀ ਰਹਿ ਗਿਆ ਨਾ ਕੋਈ ਤਕਰੀਬਨ 10 ਕੁ ਮਿੰਟ। ਤੇ ਗਰਮੀ ਅੱਜ ਵਾਹਵਾ ਲੱਗੀ, ਪਤਾ ਨਹੀਂ ਯਾਰ, ਮੈਂ ਕਈ ਡੰਗਾਂ ਬਾਅਦ ਨਿਕਲਿਆ ਬਾਹਰ। ਜਦੋਂ ਦੇ ਰੋਜ਼ੇ ਆਏ ਨੇ ਘਰ ਹੀ ਰਹੀਦਾ, ਰੋਜ਼ਾ ਰੱਖ ਕੇ ਤੇ ਅੰਦਰ ਹੀ। ਤੇ ਅੱਜ ਪਿਆਸ ਜੀ ਤੇ ਮੂੰਹ ਸੁੱਕਿਆ ਜਾਂ ਖੁਸ਼ਕ ਜਿਹਾ ਨਾ ਮਹਿਸੂਸ ਹੋ ਰਿਹਾ। ਲੇਕਿਨ ਅੱਲਾ ਖੈਰ ਕਰੇ, ਅੱਜ ਰੋਜ਼ੇ ਦਾ ਮਜ਼ਾ ਆਇਆ। ਅੱਜ ਰੋਜ਼ਾ ਖੋਲਣ ਦਾ ਮਜ਼ਾ ਵੀ ਆਏਗਾ। ਹਾਂ, ਤੇ ਹੁਣ ਰਾਣਾ ਸਾਹਿਬ ਨੇ ਸਾਨੂੰ ਲਾਉਣਾ ਉੱਥੇ, ਮੈਨੂੰ ਲਾਉਣਾ ਆਪਣੇ ਮੇਰੇ ਪਿੰਡ ਪੁਲ ਦੇ ਉੱਤੇ। ਇਹ ਸਿੱਧਾ ਲਾਹੌਰ ਨੂੰ ਹੋ ਜਾਣਗੇ ਮਾਸ਼ਾਅੱਲਾ। ਤੇ ਫਿਰ ਅਸੀਂ ਥੱਲੇ ਤੇ ਰਾਣਾ ਸਾਹਿਬ ਹੁਣ ਦੇਸੀ ਮੁਰਗਾ ਕਦੋਂ? ਸਰ ਜਲਦੀ ਛੇਤੀ ਸਰ, ਜਲਦੀ ਹਾਜ਼ਰੀ ਹੋਈ। ਚਲੋ ਵੇਖ ਲੈਣਾ, ਰੱਬ ਖੁਸ਼ ਰੱਖੇ ਜੀ ਸਾਰੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ। ਇਹ ਜੀ ਰਾਣਾ ਸ਼ਹਿਬਾਜ਼ ਨੇ, ਹਿਸਟੋਰੀਅਨ ਨੇ, ਪੰਜਾਬੀ ਇਤਿਹਾਸ ਤੇ ਬੜਾ ਕੰਮ ਹੈ ਮਾਸ਼ਾਅੱਲਾ ਇਹਨਾਂ ਦਾ। ਤੇ ਸਾਡੇ ਬੜੇ ਪਿਆਰੇ ਵੀਰ ਨੇ, ਗੱਡੀ ਬਹੁਤ ਪਿਆਰ ਰਹੇ ਨੇ। ਤੇ
ਔਰ ਸਿੱਧਾ ਆ ਸਰਵਿਸ ਰੋਡ ਨਾਲ ਨਾਲ ਮੇਰੇ ਪਿੰਡ ਨੂੰ ਜਾਂਦਾ ਤੇ ਉਹ ਸਰਕਾਰ ਉੱਥੇ ਆਪਾਂ ਉਤਰਨਾ ਸਿੱਧਾ ਉਤਰ ਕੇ ਨਾਲ ਹੀ ਆਪਣਾ ਡੇਰਾ ਅੱਲਾ ਇਸਪੁਰ ਦਾ ਆਪਾਂ ਡੇਰੇ ਤੇ ਹੋ ਜਾਣਾ। ਬਾਕੀ ਜਿਉਂਦੇ ਵਾਸਤੇ ਅੱਲਾ ਦੇ ਹਵਾਲੇ ਬਾਏ।